ਉਹਨਾਂ ਦੀ ਆਮਦ ਨੂੰ ਲੈ ਕੇ ਬੀਜੇਪੀ ਨੂੰ ਉਨੇ ਸੁਚੱਜੇ ਪ੍ਰਬੰਧ ਕਰਨੇ ਚਾਹੀਦੇ ਸੀ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਜੇ ਆਉਂਦੇ ਤਾਂ ਉਹ ਪ੍ਰਧਾਨ ਮੰਤਰੀ ਨੂੰ ਸੁਣ ਸਕਣ। ਜਿਹੜੀ ਉੱਥੇ ਦਰਸ਼ਕਾਂ ਦੀ, ਸਰੋਤਿਆਂ ਦੀ ਜਾਂ ਲੋਕਾਂ ਦੀ ਭੀੜ ਸੀ, ਉਹ ਬਹੁਤ ਪ੍ਰਧਾਨ ਮੰਤਰੀ ਦੀ ਇੱਕ ਉਮੀਦ ਦੇ ਮੁਤਾਬਕ ਜਾਂ ਪ੍ਰਧਾਨ ਮੰਤਰੀ ਨੂੰ ਸੁਣਨ ਵਾਸਤੇ ਜਿੰਨੇ ਲੋਕ ਆਉਣੇ ਚਾਹੀਦੇ ਆ ਉਹ ਆ ਨਹੀਂ ਸਕੇ। ਜਦੋਂ ਇਹ ਰਿਪੋਰਟਾਂ ਮਿਲੀਆਂ ਕਿ ਉੱਥੇ ਇਕੱਠ ਨਹੀਂ ਹੋ ਸਕਿਆ ਤਾਂ ਪ੍ਰਧਾਨ ਮੰਤਰੀ ਨੇ ਉਸ ਰੈਲੀ ਵਾਲੀ ਜਗ੍ਹਾ ਤੋਂ ਜਾਣ ਤੋਂ ਮਨਾ ਕਰ ਦਿੱਤਾ। ਸਾਰਾ ਜਿਹੜਾ ਇਹ ਰੈਲੀ ਫੇਲ ਹੋਣ ਦਾ ਕਾਰਨ ਆ ਉਹ ਕਿਸਾਨਾਂ ਸਿਰ ਭੰਦਣਾ ਮੈਨੂੰ ਲੱਗਦਾ ਕਿਤੇ ਤੱਕ ਜਾਇਜ਼ ਨਹੀਂ ਹੈ। ਕਿਤੇ ਨਾ ਕਿਤੇ ਜਿਹੜੀ ਪ੍ਰਬੰਧਾਂ ਦੀ ਘਾਟ ਆ ਉਹ ਬੀਜੇਪੀ ਦੀ ਲੀਡਰਸ਼ਿਪ ਨੂੰ ਮੰਨ ਲੈਣੀ ਚਾਹੀਦੀ ਆ ਕਿ ਸਾਡਾ ਜਿਹੜੀਆਂ ਖਾਮੀਆਂ ਕਰਕੇ, ਸਾਡੀਆਂ ਨਲਾਇਕੀਆਂ ਕਰਕੇ, ਸਾਡੀਆਂ ਨਾਕਾਮੀਆਂ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਪ੍ਰਧਾਨ ਮੰਤਰੀ ਦੀ ਰੈਲੀ ਆ ਜਿਹੜੀ ਉਹ ਬੁਰੀ ਤਰ੍ਹਾਂ ਫਲੋਪ ਹੋਈ ਆ। ਤੇ ਜਿਹੜੀਆਂ ਪਾਰਟੀਆਂ ਇਹ ਗੱਲ ਕਹਿ ਰਹੀਆਂ ਕਿ ਤੁਸੀਂ ਨੌਜਵਾਨੋ ਆਈਲੈਟਸ ਕਰੋ ਜਾਂ ਅਸੀਂ ਉਹ ਕਰਦੇ ਆ, ਤੁਸੀਂ ਬਾਹਰ ਨੂੰ ਜਾਓ, ਮੈਂ ਉਹਨਾਂ ਦਾ ਤਿੰਨੇ ਜਿਹੜੀ ਵੀ ਪਾਰਟੀ ਹੋਊਗੀ ਉਹਦਾ ਸਖਤ ਵਿਰੋਧ ਕਰਦਾ ਕਿ ਪੰਜਾਬ ਨੂੰ ਬਹੁਤ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਕੋਲੋਂ ਖੋਹਿਆ ਜਾ ਰਿਹਾ। ਹਾਲ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੇ ਪ੍ਰੋਜੈਕਟ ਦਾ ਐਲਾਨ ਕਰਨ ਵਾਸਤੇ ਆਉਂਦੇ ਨੇ, ਪਰ ਬਾਰਿਸ਼ ਹੋਣ ਕਾਰਨ ਵੱਖ-ਵੱਖ ਕਨਸੂਆਂ ਨੇ ਕਿ ਉਹਨਾਂ ਨੂੰ ਵਾਪਸ ਪਰਤ ਜਾਣ ਦਾ ਕਾਰਨ ਕੀ ਹੈ। ਇੰਨੀ ਜਲਦੀ ਦੇ ਨਾਲ ਲੋਕਾਂ ਨੂੰ ਸੰਬੋਧਿਤ ਕੀਤੇ ਤੋਂ ਬਿਨਾਂ ਹੀ, ਕਿਉਂਕਿ ਵੱਖ-ਵੱਖ ਸ਼ਖਸੀਅਤਾਂ ਦੇ ਦਰਮਿਆਨ, ਵੱਖ-ਵੱਖ ਸ਼ਖਸੀਅਤਾਂ ਤੋਂ ਜਾਂ ਵੱਖ-ਵੱਖ ਜਿਹੜੀਆਂ ਜਿੰਨੀਆਂ ਵੀ ਕਹਿ ਸਕਦੇ ਹਾਂ ਕਿ ਮੀਡੀਆ ਸੋਰਸ ਦੇ ਰਾਹੀਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਪ੍ਰਧਾਨ ਮੰਤਰੀ ਇੱਕ ਬਹੁਤ ਵੱਡੇ ਐਲਾਨ ਕਰਕੇ ਜਾ ਸਕਦੇ ਨੇ ਉਹ ਪੰਜਾਬ ਦੇ ਲੋਕਾਂ ਵਾਸਤੇ, ਕਿਉਂਕਿ ਖੇਤੀ ਕਾਨੂੰਨਾਂ ਦਾ ਜਿਹੜਾ ਰੇੜਕਾ ਮੁੱਕਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਆਪਣੇ ਪੈਰ ਪੰਜਾਬ ਦੇ ਵਿੱਚ ਪਸਾਰਨੇ ਸੀ, ਪਰ ਉਹਨਾਂ ਪੈਰ ਪਸਾਰਨ ਨੂੰ ਲੈ ਕੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਸੀ, ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਸੀ ਵੱਡੇ ਐਲਾਨ ਕਰਕੇ ਜਾ ਸਕਦੇ ਸੀ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਪੱਤਰਕਾਰ ਸਰਦਾਰ ਜੈ ਸਿੰਘ ਸ਼ਿਬਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਸਵਾਗਤ ਹੈ ਜੀ। ਧੰਨਵਾਦ ਰਜਿੰਦਰ ਜੀ। ਸਰ ਸਭ ਤੋਂ ਪਹਿਲਾਂ ਸਵਾਲ ਇਹੀ ਹੈ, ਬਹੁਤ ਵੱਡੇ ਐਲਾਨ ਦੀ ਕਨਸੋਸ ਸੀ ਕਿ ਬਹੁਤ ਵੱਡੇ ਐਲਾਨ ਕਰਕੇ ਪੰਜਾਬ ਵਾਸਤੇ ਜਾਣਗੇ, ਜਿਹੜਾ ਲੰਮੇ ਸਮੇਂ ਤੋਂ ਰੇੜਕਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਜਾਂ ਹੋਰ ਇਸ ਤਰ੍ਹਾਂ ਦੇ ਕਰਜ਼ਾ ਮਾਫੀ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਸੀਗਾ, ਜਿਹੜੇ ਪੰਜਾਬ ਦੇ ਕਿਸਾਨ ਲਗਾਤਾਰ ਮੰਗਦੇ ਆਉਂਦੇ ਸੀ, ਇਸ ਤਰ੍ਹਾਂ ਦੇ ਐਲਾਨ ਕਰਕੇ ਜਾ ਸਕਦੇ ਨੇ। ਪਰ ਪ੍ਰਧਾਨ ਮੰਤਰੀ ਆਉਂਦੇ ਆ, ਉਹ ਬਠਿੰਡਾ ਦੇ ਵਿੱਚ ਆਉਂਦੇ ਆ, ਬਠਿੰਡਾ ਤੋਂ ਬਾਅਦ ਹੁਸੈਨੀ ਵਾਲੇ ਬਾਰਡਰ ਤੋਂ ਵਾਪਸ ਮੁੜ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਨਾਲ ਹੋਰ ਜਿੰਨੇ ਵੀ ਧੜੇ ਸ਼ਾਮਲ ਸੀਗੇ, ਢੀਂਡਸਾ ਧੜੇ ਦੇ ਵਿੱਚ ਢੀਂਡਸਾ ਖੁਦ ਤੇ ਨਹੀਂ ਗਏ, ਪਰ ਉਹਨਾਂ ਦੇ ਜਿੰਨੇ ਵੀ ਨੁਮਾਇੰਦੇ ਸੀ ਵੇਟ ਕਰਦੇ ਰਹਿੰਦੇ ਆ, ਕੁਰਸੀਆਂ ਸੁੰਨੀਆਂ ਪਈਆਂ ਰਹਿੰਦੀਆਂ, ਪਰ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੀ ਉਡੀਕ ਕਰਦੇ ਆ। PM ਮੋਦੀ ਸਾਹਿਬ ਦਾ ਇਸ ਤਰੀਕੇ ਦੇ ਨਾਲ ਵਾਪਸ ਚਲੇ ਜਾਣਾ ਕਿਵੇਂ ਦੇਖਦੇ ਹੋ ਜੀ? ਦੇਖ ਰਜਿੰਦਰ, ਦੋ ਗੱਲਾਂ ਨੇ ਜੀ। ਪਹਿਲੀ ਗੱਲ ਤਾਂ ਜਿਹੜਾ ਤੁਹਾਡਾ ਸਵਾਲ ਆ ਕਿ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਬੀਜੇਪੀ ਦੇ ਨਾਲ ਜੁੜੇ ਨੇ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਦਾ ਧੜਾ ਜਾਂ ਹੋਰ ਲੋਕਾਂ ਨੂੰ, ਪੰਜਾਬੀਆਂ ਨੂੰ, ਬੀਜੇਪੀ ਵਾਲਿਆਂ ਨੂੰ ਉਮੀਦਾਂ ਸੀਗੀਆਂ ਕਿ ਪੰਜਾਬ ਦੇ ਵਾਸਤੇ ਪ੍ਰਧਾਨ ਮੰਤਰੀ ਜੀ ਕੁਝ ਦੇ ਕੇ ਜਾਣਗੇ, ਪੈਕੇਜ ਦੇ ਕੇ ਜਾਣਗੇ। ਇਹ ਇੱਕ ਅਲੱਗ ਗੱਲ ਆ। ਅਤੇ ਦੂਜੀ ਗੱਲ, ਉਹਨਾਂ ਦਾ ਆ ਕੇ ਚਲੇ ਜਾਣਾ, ਇਹ ਇੱਕ ਅਲੱਗ ਗੱਲ ਆ। ਮੈਨੂੰ ਦੋ ਰੂਪਾਂ 'ਚ ਦੇਖਦਾ। ਦੇਖੋ, ਉਹ ਆਏ, ਮੌਸਮ ਦੀ ਖਰਾਬੀ ਹੋਈ, ਮੌਸਮ ਨੇ ਸਾਥ ਨਹੀਂ ਦਿੱਤਾ, ਕੁਦਰਤ ਆ ਜਿਹੜੀ ਪ੍ਰਧਾਨ ਮੰਤਰੀ 'ਤੇ ਮਿਹਰਬਾਨ ਨਹੀਂ ਹੋਈ, ਜਾਂ ਇਹ ਕਹਿ ਲਓ ਵੀ ਕੁਦਰਤ ਨੇ ਵੀ ਪੰਜਾਬ ਦੇ ਲੋਕਾਂ ਦਾ, ਕਿਸਾਨਾਂ ਦਾ ਸਾਥ ਦਿੱਤਾ। ਉਹ ਬਿਨਾਂ ਰੈਲੀ ਕਰਕੇ ਸਿਰਫ ਅਤੇ ਸਿਰਫ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਨੂੰ ਜਿਹੜੀ ਉਹਨਾਂ ਦੀ ਫਿਰੋਜ਼ਪੁਰ ਦੇ ਵਿੱਚ ਜਿਹੜੀ ਉਹਨਾਂ ਦੀ ਸਮਾਧ ਆ ਜਿੱਥੇ, ਉੱਥੇ ਸਜਦਾ ਕਰਕੇ ਉਹਨਾਂ ਨੂੰ ਨਤਮਸਤਕ ਹੋ ਕੇ ਵਾਪਸ ਚਲੇ ਗਏ ਨੇ। ਇੱਕ ਤਾਂ ਵੱਡੀ ਗੱਲ ਹੈ ਕਿ ਜਿਹੜਾ ਵੈਦਰ ਆ, ਮੌਸਮ ਆ, ਉਹ ਠੀਕ ਨਹੀਂ ਰਿਹਾ। ਅਤੇ ਦੂਜੀ ਗੱਲ ਇਹ ਹੈ ਕਿ ਜਿੱਥੇ ਰੈਲੀ ਹੋਣੀ ਸੀਗੀ ਉੱਥੇ ਪਾਣੀ ਆ ਜਿਹੜਾ ਉਹ ਭਰ ਗਿਆ, ਕਿਉਂਕਿ ਲਗਾਤਾਰ ਰੁਕ ਕੇ ਬਾਰਿਸ਼ ਹੋ ਰਹੀ ਸੀ। ਇਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਬੀਜੇਪੀ ਦੀ ਸਥਾਨਕ ਜਿਹੜੀ ਯੂਨਿਟ ਆ ਜਾਂ ਸਟੇਟ ਬੋਡੀ ਆ, ਉਹ ਉਨਾ ਤਸੱਲੀ ਬਖਸ਼ ਪ੍ਰਬੰਧ ਨਹੀਂ ਕਰ ਸਕੀ ਜਿੰਨਾ ਇੱਕ ਪ੍ਰਧਾਨ ਮੰਤਰੀ
ਜਿਹੜੇ ਦੇਸ਼ ਦੇ ਸਭ ਤੋਂ ਟੌਪ ਦੀ ਪੋਸਟ ਆ ਉਸ ਬੈਠੇ ਆ, ਜਿਹੜੇ ਸਭ ਤੋਂ ਟੌਪ ਦੀ ਪੋਸਟ ਪਰ ਜਿਨ੍ਹਾਂ ਨੇ ਉੱਥੇ ਆਉਣਾ ਹੋਵੇ ਉਹਨਾਂ ਦੀ ਆਮਦ ਨੂੰ ਲੈ ਕੇ ਬੀਜੇਪੀ ਨੂੰ ਉਨੇ ਸੁਚੱਜੇ ਪ੍ਰਬੰਧ ਕਰਨੇ ਚਾਹੀਦੇ ਸੀ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਜੇ ਆਉਂਦੇ ਤਾਂ ਉਹ ਪ੍ਰਧਾਨ ਮੰਤਰੀ ਨੂੰ ਸੁਣ ਸਕਦੇ। ਹੁਣ ਜਿੰਨੀ ਕੁ ਜਗ੍ਹਾ ਮੰਚ ਸੀਗਾ ਜਿੱਥੇ ਪ੍ਰਧਾਨ ਮੰਤਰੀ ਸਮੇਤ ਹੋਰ ਜਿਹੜੀਆਂ VIP ਸ਼ਖਸੀਅਤ ਨੇ ਬੈਠਣਾ ਸੀਗਾ, ਉੱਥੇ ਤਾਂ ਉਹਨਾਂ ਨੇ ਜਿਹੜਾ ਪੰਡਾਲ ਆ ਉਹ ਵਾਟਰਪ੍ਰੂਫ ਲਾਤਾ, ਸਹੀ ਲਾਤਾ, ਪਰ ਬਾਕੀ ਜਗ੍ਹਾ ਸਾਰਾ ਓਪਨ ਰੱਖਿਆ। ਰੁਕ ਰੁਕ ਕੇ ਪਾਣੀ ਮੀਂਹ ਗਿਰ ਆਉਣ ਕਰਕੇ ਜਿਹੜਾ ਉੱਥੇ ਚਿੱਕੜ ਆ ਉਹ ਹੋ ਗਿਆ, ਪੈਰ ਲੋਕਾਂ ਦੇ ਧਸਣ ਲੱਗ ਪਏ। ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਲੋਕ ਆ ਜਾਂ ਪਬਲਿਕ ਆ ਉਹ ਉਸ ਸਮਾਗਮ ਦੇ ਵਿੱਚ ਆ ਨਹੀਂ ਸਕੀ। ਹੁਣ ਮੰਨਿਆ ਇਹ ਜਾ ਰਿਹਾ ਕਿ ਜਿਹੜੀ ਉੱਥੇ ਦਰਸ਼ਕਾਂ ਦੀ, ਸਰੋਤਿਆਂ ਦੀ ਜਾਂ ਲੋਕਾਂ ਦੀ ਭੀੜ ਸੀ ਉਹ ਬਹੁਤ ਪ੍ਰਧਾਨ ਮੰਤਰੀ ਦੀ ਇੱਕ ਉਮੀਦ ਦੇ ਮੁਤਾਬਕ ਜਾਂ ਪ੍ਰਧਾਨ ਮੰਤਰੀ ਨੂੰ ਸੁਣਨ ਵਾਸਤੇ ਜਿੰਨੇ ਲੋਕ ਆਉਣੇ ਚਾਹੀਦੇ ਆ ਉਹ ਆ ਨਹੀਂ ਸਕੇ। ਜਦੋਂ ਇਹ ਰਿਪੋਰਟਾਂ ਮਿਲੀਆਂ ਕਿ ਉੱਥੇ ਇਕੱਠ ਨਹੀਂ ਹੋ ਸਕਿਆ ਤਾਂ ਪ੍ਰਧਾਨ ਮੰਤਰੀ ਨੇ ਉਸ ਰੈਲੀ ਵਾਲੀ ਜਗ੍ਹਾ ਤੋਂ ਜਾਣ ਤੋਂ ਮਨਾ ਕਰ ਦਿੱਤਾ ਡਿਊ ਟੂ ਵੀ ਜਿਹੜੀ ਕਰਾਊਡ ਆ ਉੱਥੇ ਉਹ ਹੋ ਨਹੀਂ ਸਕੀ। ਅਸਲ ਕਾਰਨ ਇਹ ਆ, ਹੁਣ BJP ਦੇ ਜਿਹੜੇ ਆਗੂ ਨੇ ਉਹ ਇਹ ਗੱਲ ਕਰਨ ਲੱਗ ਪਏ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਿ ਉਹਨਾਂ ਨੇ ਜਿਹੜੇ ਸਾਡੇ ਵਰਕਰ ਤੇ ਜਾਂ ਸਾਡੇ ਸਮਰਥਕ ਤੇ ਉਹਨਾਂ ਨੂੰ ਪਿੰਡਾਂ ਵਿੱਚੋਂ ਆਉਣ ਨਹੀਂ ਦਿੱਤਾ ਜਾਂ ਰਸਤਿਆਂ ਦੇ ਵਿੱਚ ਟ੍ਰੈਫਿਕ ਜਾਮ ਕੀਤੀ ਆ। ਸ਼ਿਕਵਾ ਕਰਦੇ ਆ ਕਿ ਲੋਕਤੰਤਰ ਦੇ ਉੱਪਰ ਜਿਹੜਾ ਡਾਕਾ ਇਸ ਤਰੀਕੇ ਦੇ ਨਾਲ ਜਿਹੜਾ ਸੀ ਉਹ ਵਰਕਰ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ। ਹਾਂ, ਉਹ ਇਹੀ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਜਿਹੜੀਆਂ BJP ਵਿਰੋਧੀ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਕਿਸਾਨਾਂ ਦਾ ਸਹਾਰਾ ਲੈ ਕੇ ਕਿਸਾਨਾਂ ਦੇ ਮਾਧਿਅਮ ਤੇ ਕਿਸਾਨਾਂ ਰਾਹੀਂ ਉਹਨਾਂ ਦੀਆਂ ਗੱਡੀਆਂ ਨੂੰ ਜਿਹੜੀਆਂ ਰੋਕਾਂ ਲਾਈਆਂ, ਰੋਕ ਕੇ ਇਹ ਕੀਤਾ। ਪਰ ਕੁਝ ਕੁ ਥਾਵਾਂ 'ਤੇ ਇੱਦਾਂ ਦੀਆਂ ਰਿਪੋਰਟਾਂ ਆਈਆਂ ਕਿ BJP ਦੇ ਜਿਹੜੇ ਆਗੂ ਨੇ ਜਾਂ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਵਿਰੋਧ ਕੀਤਾ ਕਈ ਜਗ੍ਹਾ ਕਿਸਾਨਾਂ ਨੇ, ਪਰ ਜ਼ਿਆਦਾਤਰ ਕਿਸਾਨਾਂ ਜਥੇਬੰਦੀਆਂ ਨੇ ਵਿਰੋਧ ਕਰਨ ਤੋਂ ਮਨਾ ਕਰ ਦਿੱਤਾ ਸੀਗਾ ਕਿ ਅਸੀਂ ਵਿਰੋਧ ਨਹੀਂ ਕਰਾਂਗੇ, ਰਸਤੇ ਨਹੀਂ ਜਾਮ ਕਰਾਂਗੇ। ਪਰ ਹੁਣ ਸਾਰਾ ਜਿਹੜਾ ਇਹ ਰੈਲੀ ਫੇਲ ਹੋਣ ਦਾ ਕਾਰਨ ਆ ਉਹ ਕਿਸਾਨਾਂ ਸਿਰ ਭੰਦਣਾ ਮੈਨੂੰ ਲੱਗਦਾ ਕਿਤੇ ਤੱਕ ਜਾਇਜ਼ ਨਹੀਂ ਹੈ। ਠੀਕ ਹੈ ਵੀ ਕਿਸਾਨਾਂ ਨੇ ਇਹ ਗੱਲ ਕੀਤੀ, ਪਰ ਇਹਦੇ ਬਦਲਵੇਂ ਪ੍ਰਬੰਧ ਆ ਉਹ ਕਿਹਨੇ ਕਰਨੇ ਸੀਗੇ? ਉਹ ਤਾਂ ਸਰਕਾਰ ਨੇ ਜਾਂ BJP ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸੀਗੇ। ਪਰ ਸਹੀ ਗੱਲ ਇਹ ਆ ਕਿ ਜਿੰਨੀ ਉਹਨਾਂ ਨੂੰ ਉਮੀਦ ਸੀਗੀ, ਪਹਿਲਾਂ ਉਹ ਕਹਿੰਦੇ ਸੀਗੇ ਕਿ ਅਸੀਂ 5 ਲੱਖ ਜਿਹੜੇ ਵਰਕਰ ਆ ਜਾਂ 5 ਲੱਖ ਤੱਕ ਲੋਕਾਂ ਦੀ ਜਿਹੜੀ ਭੀੜ ਆ ਉੱਥੇ ਇਕੱਠੀ ਕਰਨੀ ਆ, ਪਰ ਕੁਰਸੀਆਂ ਉੱਥੇ 50,000 ਲਾਈਆਂ। ਜਦੋਂ ਤੁਸੀਂ 5 ਲੱਖ ਬੰਦੇ ਬੁਲਾ ਰਹੇ ਆ, ਕੁਰਸੀਆਂ ਤੁਸੀਂ 50,000 ਬੁਲਾ ਰਹੇ ਆ, ਜਾਂ ਤੁਸੀਂ ਲੱਖ ਬੰਦਾ ਬੁਲਾਉਣਾ, ਤੁਹਾਨੂੰ ਉਸ ਲੱਖ ਬੰਦੇ ਨੂੰ 50,000 ਨੂੰ ਜਾਂ 5 ਲੱਖ ਬੰਦੇ ਨੂੰ ਬੁਲਾਉਣ ਦੀ ਕੋਈ ਜਿਹੜਾ ਪ੍ਰਬੰਧ ਆ ਉਸ ਤਾਂ ਪੁਖਤੇ ਕਰਨੇ ਪੈਣਗੇ ਨਾ। ਕਿਤੇ ਨਾ ਕਿਤੇ ਜਿਹੜੀ ਪ੍ਰਬੰਧਾਂ ਦੀ ਘਾਟ ਆ ਉਹ BJP ਦੀ ਲੀਡਰਸ਼ਿਪ ਨੂੰ ਮੰਨ ਲੈਣੀ ਚਾਹੀਦੀ ਆ ਕਿ ਸਾਡਾ ਜਿਹੜੀਆਂ ਖਾਮੀਆਂ ਕਰਕੇ, ਸਾਡੀਆਂ ਨਲਾਇਕੀਆਂ ਕਰਕੇ, ਸਾਡੀਆਂ ਨਾਕਾਮੀਆਂ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਪ੍ਰਧਾਨ ਮੰਤਰੀ ਦੀ ਰੈਲੀ ਆ ਜਿਹੜੀ ਉਹ ਬੁਰੀ ਤਰ੍ਹਾਂ ਫਲੋਪ ਹੋਈ ਆ, ਫੇਲ ਹੋਈ ਆ। ਪ੍ਰਧਾਨ ਮੰਤਰੀ ਇਸੇ ਕਰਕੇ ਉੱਥੇ ਆ ਨਹੀਂ ਸਕੇ। ਹੁਣ ਦੂਜਾ ਸਵਾਲ ਤੁਹਾਡਾ ਇਹ ਸੀਗਾ ਕਿ ਲੋਕਾਂ ਨੂੰ ਜਾਂ ਕਾਂਗਰਸ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਨੂੰ ਉਮੀਦਾਂ ਸੀਗੀਆਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੂਗਾ ਜਾਂ ਪੰਜਾਬ ਦੇ ਕਿਸਾਨਾਂ ਨੂੰ ਪੈਕੇਜ ਮਿਲੂਗਾ, ਕਰਜ਼ਾ ਮਾਫੀ ਹੋਊਗੀ, ਵੀ ਉਹ ਨਹੀਂ ਮਿਲ ਸਕੀ ਜਾਂ ਉਹਨਾਂ ਨੇ ਅਨਾਉਂਸ ਨਹੀਂ ਕੀਤਾ। ਉਹਦੇ ਵਿੱਚ ਕਿਤੇ ਨਾ ਕਿਤੇ ਦੇਖੋ ਇਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਪ੍ਰਧਾਨ ਮੰਤਰੀ ਰੈਲੀ 'ਚ ਜਾ ਕੇ ਉੱਥੇ ਅਨਾਉਂਸਮੈਂਟ ਕਰਦੇ। ਜੇ ਉਹ ਨਹੀਂ ਸੀ ਉੱਥੇ ਗਏ ਤਾਂ ਉਹ ਜਿੱਥੇ ਉਹਨਾਂ ਨੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਆ, ਜਿੱਥੇ ਸਾਡੀ ਦੇਸ਼ ਦੀ ਆਜ਼ਾਦੀ ਦੇ ਜਿਹੜੇ ਮਹਾਨ ਪਰਵਾਨੇ ਨੇ, ਯੋਧੇ ਨੇ, ਸ਼ਹੀਦ ਭਗਤ ਸਿੰਘ ਹੁਣੀ, ਰਾਜਗੁਰੂ ਹੁਣੀ, ਸੁਖਦੇਵ ਜੀ, ਜਦੋਂ ਉਹਨਾਂ ਦੀ ਉਹ ਸਮਾਧ ਕੋਲ ਗਏ ਨੇ, ਉੱਥੇ ਨਤਮਸਤਕ ਹੋਏ ਨੇ, ਉਹ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀਗੀ ਕਿ ਮੈਂ ਰੈਲੀ ਦੇ ਵਿੱਚ ਨਹੀਂ ਜਾਣਾ, ਜਾਂ ਭਾਵੇਂ ਕਿ ਉਹਨਾਂ ਨੇ ਮੌਸਮ ਦੀ ਖਰਾਬੀ ਦਾ ਕਾਰਨ ਦੱਸਿਆ, ਤਾਂ ਉਹ ਉੱਥੇ ਵੀ ਇਸ ਗੱਲ ਦੀ ਇੱਕ ਜਿਹੜੀ ਅਨਾਉਂਸਮੈਂਟ ਆ ਇਹ ਕਹਿ ਸਕਦੇ ਸੀਗੇ ਕਿ ਮੈਂ ਪੰਜਾਬ ਦੇ ਵਿੱਚ ਅੱਜ ਆਇਆ ਤਾਂ ਪੰਜਾਬ ਵਾਸਤੇ ਮੈਂ ਇਹ ਪੈਕੇਜ ਦੇ ਕੇ ਜਾ ਰਿਹਾ। ਇਹ ਆਪਣੀਆਂ ਸਭ ਕਿਆਸ ਰਹੀਆਂ ਸੀਗੀਆਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਜਾਂ ਕਿਸਾਨਾਂ ਦਾ ਜਿਹੜੇ ਪੈਕੇਜ ਆ ਕਰਜ਼ਾ ਮਾਫੀ ਦੇ, ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵੀ ਡਿਮਾਂਡ ਸੀਗੀ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾਣ। ਇਹ ਇੱਕ ਤਰ੍ਹਾਂ ਦੀਆਂ ਕਿਆਸ ਰਹੀਆਂ ਸੀਗੀਆਂ, ਪਰ ਉਹ ਮੈਨੂੰ ਲੱਗਦਾ ਕੋਈ ਹੋਰ ਦਾ ਜਿਹੜਾ ਖੇਡਣਾ ਚਾਹੁੰਦੇ ਸੀਗੇ। ਤੁਸੀਂ ਪੰਜਾਬ ਦੇ ਲੋਕ, ਮੈਨੂੰ ਇਹ ਗੱਲ ਕਦੇ ਸਮਝ ਨਹੀਂ ਲੱਗ ਰਹੀ ਜਾਂ ਮੈਨੂੰ ਇਹ
ਉਹਨਾਂ ਦੀ ਗੱਲਾਂ ਪੰਜਾਬ ਦੇ ਜਿਹੜੇ ਲੋਕ ਵਾਰ-ਵਾਰ ਇਹ ਗੱਲ ਕਹੀ ਜਾਂਦੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਵੇਗਾ ਜਾਂ ਪ੍ਰਧਾਨ ਮੰਤਰੀ ਦੇਗਾ, ਕਿ ਉਹਨਾਂ ਦੀ ਜਿਹੜੀ ਸਿਆਸੀ ਸੋਚ ਆ ਉਹ ਬਹੁਤ ਊਣੀ ਆ ਜੀ। ਜਿਹੜੇ ਪ੍ਰਧਾਨ ਮੰਤਰੀ, ਜਿਹੜੀ ਪਾਰਟੀ ਜੰਮੂ ਕਸ਼ਮੀਰ ਨੂੰ ਇੱਕ ਸਟੇਟ ਦਾ ਦਰਜਾ ਤੋੜ ਕੇ ਯੂਟੀ ਬਣਾਉਂਦੀ ਆ, ਉਹ ਜਿਹੜੀ ਯੂਟੀ ਆ ਉਹਨੂੰ ਕਿਵੇਂ ਉਹ ਪੰਜਾਬ ਨੂੰ ਸੌਂਪ ਸਕਦੀ ਆ? ਇਹ ਆਪਣੇ ਆਪ ਦੇ ਵਿੱਚ ਇੱਕ ਸਿੱਧਾ ਜਿਹਾ ਸਵਾਲ ਆ ਵੀ ਉਹ ਕਿਵੇਂ ਦੇ ਦੂਗੀ? ਕਿਵੇਂ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਉਹ ਇਹ ਕਹੀ ਗਏ ਕਿ ਨਹੀਂ ਜੀ ਚੰਡੀਗੜ੍ਹ ਪੰਜਾਬ ਨੂੰ ਪ੍ਰਧਾਨ ਮੰਤਰੀ ਦੇ ਸਕਦੇ ਆ? ਮੈਨੂੰ ਇਸ ਗੱਲ ਦਾ ਇੱਕ ਦੋ ਪੱਤਰਕਾਰਾਂ 'ਚ ਅਸੀਂ ਬੈਠ ਕੇ ਪਹਿਲਾਂ ਵੀ ਇਹ ਗੱਲਬਾਤ ਹੋਈ ਕਿ ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿ ਯੂਟੀ ਆ ਜਿਹੜੀ ਚੰਡੀਗੜ੍ਹ ਆ ਉਹ ਪੰਜਾਬ ਦੇ ਹਵਾਲੇ ਕਰ ਦੇਣ, ਕਿਉਂਕਿ ਇਹਦੇ ਵਿੱਚ ਕਿਆ ਹੈ, ਹਰਿਆਣਾ ਦਾ ਪਹਿਲਾਂ ਹੀ ਆਪਣਾ ਜਿਹੜਾ ਹੱਕ ਆ ਉਹ ਜਿਤਾ ਰਿਹਾ ਕਿ ਸਾਡਾ ਹੱਕ ਆ ਜੀ। ਹਾਲਾਂਕਿ ਜੋ ਵੀ ਭੂਗੋਲਿਕ ਸਥਿਤੀ ਆ ਉਹਨੂੰ ਦੇਖਦੇ ਹੋਏ ਚੰਡੀਗੜ੍ਹ ਪਰ ਹਰਿਆਣੇ ਦਾ 1 ਇੰਚ ਦਾ ਵੀ ਮਤਲਬ ਉਹਦੇ ਪਰ ਹੱਕ ਨਹੀਂ ਜਿਤਾ ਸਕਦੇ। ਜ਼ਮੀਨ ਆ ਜਿਹੜੀ ਉਹ ਪੰਜਾਬ ਦੀ, ਪੰਜਾਬ ਦੇ 22 ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ਆਬਾਦੀ ਪੱਖੋਂ ਜਾਂ ਇੱਥੇ ਦੀ ਜਿਹੜੀ ਬੋਲੀ ਆ ਉਹਦੇ ਪੱਖੋਂ ਜ਼ਿਆਦਾ ਪੰਜਾਬੀਆਂ ਦੀ ਗੱਲ ਹੋ ਰਹੀ ਆ। ਜ਼ਮੀਨ ਪੰਜਾਬ ਦੀ ਆ, ਪੰਜਾਬ ਵਾਸਤੇ ਬਣੀ, ਤੇ ਆਪਣਾ ਅਲੱਗ ਰਾਜਧਾਨੀ ਆਪਣੇ ਸਿਆਸੀ ਨੇਤਾਵਾਂ ਨੂੰ ਕਰਨੇ ਚਾਹੀਦੇ ਨੇ। ਸਾਨੂੰ ਅੱਜ ਚਾਹੀਦਾ ਕਿ ਆਪਾਂ ਅਰਦਾਸ ਕਰਦੇ ਆ ਜਾਂ ਆਪਾਂ ਸ਼ਲੋਕ ਪੜ੍ਹਦੇ ਆ, ਅਕਸਰ ਪੜ੍ਹਦੇ ਆ, ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ। ਅੱਜ ਹੋ ਕਿਆ ਰਿਹਾ? ਅੱਜ ਸਾਡੀ ਹਵਾ ਆ, ਸਾਡੀ ਪਾਣੀ, ਇਹ ਸਾਰਾ ਬਰਬਾਦ ਹੋ ਗਿਆ। ਅਸੀਂ ਆਪਣੇ ਸ਼ਲੋਕ ਤਾਂ ਪੜ੍ਹਦੇ ਆ, ਗੁਰਬਾਣੀ ਤਾਂ ਪੜ੍ਹਦੇ, ਪਰ ਅਸੀਂ ਅਮਲ ਨਹੀਂ ਕਰਦੇ। ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਪਾਣੀ ਬਚਾਉਣ ਦੀ ਗੱਲ ਕੀਤੀ ਜਾਂ ਹਵਾ ਬਚਾਉਣ ਦੀ ਗੱਲ ਕੀਤੀ? ਹਰ ਕੋਈ ਇਹ ਗੱਲ ਕਹੀ ਜਾਂਦਾ ਸਾਨੂੰ ਆਟਾ ਦਾਲ ਦੇ ਦਿਓ ਜੀ, ਸਾਨੂੰ ਇਹ ਮੁਫਤ ਦੇ ਦਿਓ। ਕੋਈ ਕਿਸੇ ਵਿਅਕਤੀ ਨੇ ਇਹ ਪੋਲੀਟੀਕਲ ਲੋਕਾਂ ਨੂੰ ਸਮਝ ਆ ਚੁੱਕੀ ਆ, ਕਿਸੇ ਪੰਜਾਬ ਦੇ ਵੋਟਰ ਨੇ ਜਾਂ ਕਿਸੇ ਸੰਸਥਾ ਨੇ ਇਹ ਗੱਲ ਕਹੀ ਆ ਕਿ ਤੁਸੀਂ ਸਾਡੇ ਸਕੂਲ ਪਿੰਡ ਦੇ ਵਿੱਚ ਸਕੂਲ ਦਿਓ, ਸਾਨੂੰ ਹਸਪਤਾਲ ਚਾਹੀਦਾ ਹੈ, ਸਾਨੂੰ ਸਕੂਲ ਚਾਹੀਦਾ ਹੈ, ਸਾਨੂੰ ਸਾਫ਼ ਪੀਣ ਵਾਲਾ ਪਾਣੀ ਚਾਹੀਦਾ ਹੈ, ਸਾਨੂੰ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਹੈ, ਹੋਰ ਸਾਨੂੰ ਸਾਡੇ ਜਿਹੜੇ ਸੀਵਰੇਜ ਦਾ ਸਿਸਟਮ ਗੰਦ ਪੈ ਰਿਹਾ, ਪਲੀਤ ਪੈ ਰਿਹਾ, ਸਾਨੂੰ ਤਾਂ ਇਹਨਾਂ ਤੋਂ ਮੁਕਤ ਦਿਓ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਸ਼ਿਬਰ ਸਾਹਿਬ, ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਆ ਜਾਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਚੋਣ ਲੋਕਾਂ ਨੇ ਕਰਨੀ ਹੁੰਦੀ, ਲੋਕ ਉਹਨਾਂ ਦੀ ਚੋਣ ਕਰਦੇ ਆ। ਤਾਂ ਅੱਜ ਅਕਾਲੀ ਦਲ ਕਿਤੇ ਕਹਿੰਦਾ ਸੀ ਕਿ ਅਸੀਂ ਵਿਆਜ ਰਹਿਤ ਜਿਹੜਾ ਸੀ ਪੈਸੇ ਦੇ ਕੇ ਨੌਜਵਾਨਾਂ ਨੂੰ ਬਾਹਰ ਵਿਦੇਸ਼ ਵਿੱਚ ਪੜ੍ਹਾਈ ਕਰਨ ਵਾਸਤੇ ਭੇਜਾਂਗੇ। ਚੰਨੀ ਸਾਹਿਬ ਰਾਤੀ ਕਹਿੰਦੇ ਕਿ ਜਦੋਂ ਸਰਕਾਰ ਬਣੇਗੀ ਤਾਂ ਅਸੀਂ ਆਈਲੈਟ ਸੈਂਟਰ ਖੋਲ੍ਹ ਕੇ ਦੇਵਾਂਗੇ, ਜਿਹੜੀ ਪੜ੍ਹਾਈ ਹੋਊਗੀ ਉਹ ਮੁਫਤ ਹੋਊਗੀ। ਫਿਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜਾ ਐਜੂਕੇਟਡ ਵਰਗ ਹੋਊਗਾ ਸਾਡੇ ਕੋਲੋਂ ਇਹ ਸਵਾਲ ਪੁੱਛੂਗਾ, ਸਾਡੇ ਉੱਪਰ ਸਵਾਲ ਖੜੇ ਕਰੇਗਾ, ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਬਾਹਰ ਵੱਲ ਨੂੰ ਧੱਕ ਦੇਣਾ ਚਾਹੀਦਾ? ਮੈਂ ਇਹੀ ਸਵਾਲਾਂ ਦਾ ਜਿਹੜਾ ਵਿਰੋਧ ਆ ਮੈਂ ਉਹਨਾਂ ਨੂੰ ਪੁੱਛਿਆ ਸੀਗਾ। ਮੈਂ ਅੱਜ ਵੀ ਇਹ ਜਿਹੜੀਆਂ ਪਾਰਟੀਆਂ ਇਹ ਗੱਲ ਕਹਿ ਰਹੀਆਂ ਕਿ ਤੁਸੀਂ ਨੌਜਵਾਨੋ ਆਈਲੈਟਸ ਕਰੋ ਜਾਂ ਅਸੀਂ ਉਹ ਕਰਦੇ ਆ, ਤੁਸੀਂ ਬਾਹਰ ਨੂੰ ਜਾਓ, ਮੈਂ ਉਹਨਾਂ ਦਾ ਜਿਹੜੀ ਵੀ ਪਾਰਟੀ ਹੋਊਗੀ ਉਹਦਾ ਸਖਤ ਵਿਰੋਧ ਕਰਦਾ। ਅਤੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ ਨੂੰ ਬਹੁਤ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਕੋਲੋਂ ਖੋਹਿਆ ਜਾ ਰਿਹਾ। ਹੁਣ ਤੁਸੀਂ ਦੇਖੋ 1980ਵੇਂ ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਜਿਹੜੀ ਹਨੇਰੀ ਝੁੱਲੀ, ਉਹ 1980ਵੇਂ ਦੇ ਦੌਰ ਵਿੱਚ ਜਿਹੜਾ ਪੰਜਾਬ ਦੇ ਵਿੱਚ ਜੋ ਸੰਕਟ ਆਇਆ ਉਹਨੇ ਪੰਜਾਬ ਦੀ ਇੱਕ ਪੀੜ੍ਹੀ ਬਰਬਾਦ ਕਰਤੀ। 25,000 ਦੇ ਕਰੀਬ ਉਸ ਸਮੇਂ ਜਿਹੜੀ ਲੋਕਾਂ ਦੀ ਮੌਤ ਹੋਈ ਆ, ਜਿਹਦੇ ਵਿੱਚ ਆਪਾਂ ਸਟੇਟ ਵਿਰੋਧ ਜਿਹੜੇ ਸਟੇਟ ਪੱਖੀ ਆ ਉਹ ਕਹਿੰਦੇ ਆ ਵੀ ਅੱਤਵਾਦੀਆਂ ਦੀ ਹੋਈ, ਵਿੱਚੇ ਹਿੰਦੂਆਂ ਦੀ ਹੋਈ, ਵਿੱਚੇ ਸਿੱਖਾਂ ਦੀ ਹੋਈ, ਵਿੱਚੇ ਪੁਲਿਸ ਦੇ ਮੁਲਾਜ਼ਮਾਂ ਦੀ ਹੋਈ, ਪੁਲਿਸ ਦੇ ਅਧਿਕਾਰੀਆਂ ਦੀ ਹੋਈ, ਕਈ ਆਮ ਲੋਕ ਬੱਸਾਂ 'ਚੋਂ ਕੱਢ ਕੇ ਵੀ ਮਾਰੇ ਗਏ ਆ। ਮੈਂ ਇਹਨਾਂ ਸਾਰਿਆਂ ਨੂੰ ਮੰਨਦਾ ਕਿ ਇਹ ਜਿਹੜੇ ਲੋਕ ਤੇ ਉਹ ਪੰਜਾਬ ਦੇ ਲੋਕ ਤੇ ਇੱਕ ਪੀੜ੍ਹੀ ਪੰਜਾਬ ਦੀ ਬਰਬਾਦ ਹੋਈ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ੇ ਆ ਗਏ, ਉਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਲੱਤ ਲਾ ਦਿੱਤੀ ਗਈ ਸਾਡੀ ਨੌਜਵਾਨ ਪੀੜ੍ਹੀ ਨੂੰ, ਉਹ ਪੀੜ੍ਹੀ ਬਰਬਾਦ ਕਰਤੀ। ਹੁਣ ਸਾਡੇ ਜਿਹੜੇ ਨੌਜਵਾਨ ਬਚੇ ਸੀਗੇ ਜਾਂ ਜਿਹਨਾਂ ਨੂੰ ਸਮਝ ਆਈ ਸੀ, ਉਹਨਾਂ ਨੂੰ ਤੁਸੀਂ ਭਰ ਕੇ ਜਹਾਜ਼ ਤੁਸੀਂ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਉਹ ਭੇਜ ਰਹੇ ਆ। ਜਿਹਦਾ ਇੱਕ ਬੱਚਾ ਜਾਂ ਦੋ ਬੱਚੇ ਅੱਜ ਜ਼ਿਆਦਾਤਰ ਜਿਹੜੀ ਫੈਮਿਲੀ ਨੇ, ਜ਼ਿਆਦਾਤਰ ਪਰਿਵਾਰ ਨੇ, ਉਹ 2 ਬੱਚਿਆਂ ਵਾਲੇ ਹੋ ਗਏ ਜੀ। ਕੋਈ ਸਮਾਂ ਸੀਗਾ ਟਾਮਾ ਪਿੰਡ ਦੇ ਵਿੱਚੋਂ ਲੋਕ ਰਜਿੰਦਰ ਸਿੰਘ ਗਏ ਹੋਏ ਸੀਗੇ, ਠੀਕ ਆ, ਉਹ ਉੱਧਰ ਤੇ ਪੈਸੇ ਕਮਾਉਂਦੇ ਸੀਗੇ
ਉਹ ਇੱਧਰ ਭੇਜਦੇ ਸੀਗੇ। ਇੱਧਰ ਪਰਿਵਾਰ ਫਿਰ ਲੋਕ ਜ਼ਮੀਨਾਂ ਖਰੀਦਦੇ ਤੇ ਕਾਰੋਬਾਰ ਕਰਦੇ ਸੀਗੇ, ਪੂੰਜੀ ਇੱਧਰ ਲੱਗ ਰਹੀ ਸੀ। ਪਰ ਅੱਜ ਸਾਡੇ ਵਾਸਤੇ ਬਹੁਤ ਵੱਡੀ ਤਰਾਸਦੀ ਹੋ ਰਹੀ ਹੈ ਕਿ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣੀਆਂ ਪ੍ਰੋਪਰਟੀਆਂ ਵੇਚ ਕੇ ਉੱਧਰ ਨੂੰ ਜਾ ਰਹੇ ਆ। ਅਤੇ ਪੰਜਾਬ ਦੇ ਵਿੱਚ ਭਾਵੇਂ ਕਿ ਭਾਰਤ ਇੱਕ ਆ, ਮੈਨੂੰ ਕੋਈ ਉਹ ਕਹਿਣ ਦੇ ਵਿੱਚ ਉਹ ਗੱਲ ਨਹੀਂ ਹੈਗੀ ਵੀ ਭਾਰਤ ਸਭ ਦਾ ਸਾਂਝਾ ਹੈ, ਚਾਹੇ ਇੱਥੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਬੋਧੀ ਨੇ, ਚਾਹੇ ਈਸਾਈ ਨੇ, ਭਾਰਤ ਸਭ ਦਾ। ਮੇਰਾ ਸਵਾਲ ਪੂਰਾ ਹੋ ਲੈਣ ਦਿਓ ਵੀ ਉਹਨਾਂ ਦਾ ਸਾਂਝਾ ਹੈ, ਮੈਨੂੰ ਕੋਈ ਦੁੱਖ ਨਹੀਂ। ਉਹ ਆ ਕੇ ਇੱਥੇ ਜ਼ਮੀਨਾਂ ਖਰੀਦ ਨੇ, ਪ੍ਰਾਪਰਟੀਆਂ ਖਰੀਦ ਰਹੇ ਨੇ। ਪਰ ਪੰਜਾਬੀਆਂ ਨੂੰ ਜੰਮੂ ਕਸ਼ਮੀਰ ਦੇ ਵਿੱਚ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ ਜਾਂ ਹੋਰ ਕਾਹਤੇ ਖਰੀਦਣ 'ਤੇ ਪਾਬੰਦੀ ਲੱਗੀ ਹੋਈ ਆ, ਉੱਥੇ ਕਿਉਂ ਨਹੀਂ ਪੰਜਾਬੀ ਖਰੀਦ ਸਕਦਾ? ਮੇਰੇ ਕਹਿਣ ਦਾ ਮਤਲਬ ਇਹ ਆ, ਜਿਹੜੀ ਮੈਂ ਗੱਲ ਕਹਿ ਰਿਹਾ ਤਾਂ ਵੀ ਪੰਜਾਬੀਆਂ ਨੂੰ ਸਾਜ਼ਿਸ਼ ਦੇ ਤਹਿਤ ਪੰਜਾਬ ਤੋਂ ਬਾਹਰ ਕੀਤਾ ਜਾ ਰਿਹਾ ਹੈ। ਦੂਜੀਆਂ ਸੂਬਿਆਂ ਤੋਂ, ਦੂਜੀਆਂ ਸਟੇਟਾਂ ਤੋਂ ਲੋਕ ਇੱਥੇ ਆ ਰਹੇ ਨੇ। ਉਹਦੇ ਬਾਅਦ ਕੀ ਹੋਵੇਗਾ? ਕੱਲ੍ਹ ਨੂੰ ਜਦ ਨਵੀਆਂ ਸਰਕਾਰਾਂ ਬਣਨਗੀਆਂ, ਨਵੀਆਂ ਸਰਕਾਰਾਂ ਚੁਣੀਆਂ ਜਾਣਗੀਆਂ, ਤਾਂ ਉੱਥੇ ਜਿਹੜੇ ਪੰਜਾਬੀ ਨੇ, ਪੰਜਾਬੀ ਭਾਸ਼ਾ, ਪੰਜਾਬੀ ਬੋਲੀ, ਪੰਜਾਬੀ ਲੋਕ ਹਾਸ਼ੀਏ ਪਰ ਚਲੇ ਜਾਣਗੇ। ਜਿਵੇਂ ਆਪਾਂ ਥੋੜ੍ਹੀ ਦੇਰ ਪਹਿਲਾਂ ਚੰਡੀਗੜ੍ਹ ਦੀ ਗੱਲ ਕੀਤੀ ਜਾ, ਕੋਈ ਸਮਾਂ ਸੀਗਾ ਜਦੋਂ ਚੰਡੀਗੜ੍ਹ ਦੇ ਵਿੱਚ ਜਿਹੜੇ ਕੌਂਸਲਰ ਚੁਣੇ ਜਾਂਦੇ ਸੀਗੇ, ਸਰਪੰਚ, ਲੰਬੜਦਾਰ ਜਿਹੜੇ ਚੁਣਦੇ। ਹੁਣ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ, ਪੰਚਾਇਤਾਂ ਖਤਮ ਕਰਤੀਆਂ ਨਾ ਚੰਡੀਗੜ੍ਹ ਦੇ ਵਿੱਚ, ਉਹ ਸਾਰੀਆਂ ਨਿਗਮ ਦੇ ਵਿੱਚ ਮਿਲਾਤੀਆਂ ਨਾ। ਅੱਜ ਹੋਇਆ ਕਿਆ ਹੈ? ਕਿਹੜੇ ਲੋਕ ਅੱਗੇ ਆ ਰਹੇ ਨੇ? ਜਿਹੜੇ ਜ਼ਿਆਦਾਤਰ ਬੰਦੇ ਚੁਣੇ ਨੇ ਨਾ, ਮੈਨੂੰ ਫਿਰ ਕੋਈ ਇਤਰਾਜ਼ ਨਹੀਂ ਵੀ ਉਹ ਚੁਣੇ ਕਾਤੇ। ਉਹਨਾਂ 'ਚ ਕਿੰਨੇ ਉੱਤਰਾਖੰਡੀ ਕਿੰਨੇ ਨੇ, ਹਿਮਾਚਲੀ ਕਿੰਨੇ ਨੇ, ਯੂਪੀ ਵਾਲੇ ਕਿੰਨੇ ਨੇ? ਕਿਆ ਤੁਸੀਂ ਦੇਖਿਆ ਕਦੇ ਉਹਨਾਂ ਦੀ ਖੋਜ ਕਰੀ ਵੀ ਉਹਨਾਂ 'ਚ ਪੰਜਾਬੀ ਕਿੰਨੇ ਨੇ, ਦੂਜੇ ਸੂਬਿਆਂ ਦੇ ਕਿੰਨੇ ਨੇ? ਠੀਕ ਆ, ਉਹ ਚੰਡੀਗੜ੍ਹ ਦੇ ਵਸਨੀਕ ਆ, ਮੈਨੂੰ ਕੋਈ ਇਤਰਾਜ਼ ਨਹੀਂ ਜੀ। ਇਹ ਗੱਲਾਂ ਪੰਜਾਬ 'ਚ ਹੋਣੀਆਂ ਲੱਗਣ ਲੱਗ ਗਿਆ ਨਾ ਵੀ ਤੁਸੀਂ ਲੁਧਿਆਣੇ ਦੇ ਵਿੱਚ ਜਿਹੜੇ ਯੂਪੀ ਵਾਲੇ ਬੰਦੇ ਆ ਕੌਂਸਲਰ ਬਣ ਗਏ, ਹੋਰ ਬਣ ਗਏ। ਇਹ ਗੱਲਾਂ ਪੰਜਾਬੀਆਂ ਨੂੰ ਸਮਝ ਨਹੀਂ ਲੱਗ ਰਹੀਆਂ। ਪੰਜਾਬੀਆਂ ਨੂੰ ਤਾਂ ਇਹ ਲੱਗ ਰਿਹਾ ਕਿ ਉਹ ਦਿੱਲੀ ਚੱਲੋ। ਸਾਨੂੰ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਦੱਸਣੀ ਪਵੇਗੀ। ਤੁਹਾਡਾ ਵੀ ਫਰਜ਼ ਬਣਦਾ, ਸਾਡਾ ਵੀ ਬਣਦਾ, ਹੋਰਾਂ ਦਾ ਵੀ ਬਣਦਾ ਵੀ ਭਾਈ ਲੋਕੋ, ਜੇ ਇੱਕ ਪਰਿਵਾਰ ਆ ਜਿਹੜਾ 5 ਬੱਸਾਂ ਤੋਂ 500 ਬੱਸਾਂ ਬਣਾ ਸਕਦਾ, ਇੱਕ ਹੋਟਲ ਤੋਂ 10 ਹੋਟਲ ਬਣਾ ਸਕਦਾ, ਉਹ ਕਾਰੋਬਾਰ ਕਰ ਸਕਦਾ, ਤਾਂ ਤੁਸੀਂ ਵੀ ਇੱਥੇ ਬੈਠ ਕੇ ਕਾਰੋਬਾਰ ਕਰਦੇ ਆ। ਜੋ ਸੁੱਖ ਸੱਜੂ ਦੇ ਚਵਾਰੇ ਉਹ ਬਲਖ ਨਾ ਵਿਖਾਰੇ। ਜਿਹੜੀਆਂ ਮਿਹਨਤਾਂ ਉੱਥੇ ਜਾ ਕੇ ਕਰਦੇ ਨਾ ਸਾਡੇ ਲੋਕ, ਸਾਡੇ ਨੌਜਵਾਨ, ਆਪਾਂ ਨੂੰ ਸਭ ਪਤਾ ਵੀ ਕੀ ਕਰਦੇ ਨੇ। ਵੇਟਰ ਦਾ ਵੀ ਕੰਮ ਕਰਦੇ ਨੇ, ਸਫਾਈ ਦਾ ਵੀ ਕੰਮ ਕਰਦੇ ਨੇ, ਦੁਕਾਨਾਂ ਪਰ ਜੋ ਕੰਮ ਕਰ ਰਹੇ ਨੇ ਉਹ ਕੰਮ ਉਹ ਆਪਣੇ ਘਰ 'ਚ ਵੀ ਬੈਠ ਕੇ ਕਰ ਸਕਦੇ ਨੇ। ਠੀਕ ਆ, ਕਿਸਾਨੀ ਦੇ ਅੰਦੋਲਨ ਨੇ ਫਿਰ ਆਪਾਂ ਉੱਥੇ ਜੁੜੀਏ ਕਿ ਨੌਜਵਾਨਾਂ ਨੂੰ ਕਿਰਤ ਸੱਭਿਆਚਾਰ ਨਾਲ ਜੋੜਿਆ। ਨੌਜਵਾਨ ਟਰੈਕਟਰ ਚਲਾਉਣ ਲੱਗੇ ਨੇ, ਦੁਬਾਰਾ ਆਪਣੇ ਖੇਤਾਂ 'ਚ ਕੰਮ ਕਰਨ ਲੱਗੇ ਨੇ, ਲੋਕ ਮੁੜ ਕੇ ਆਉਣ ਲੱਗੇ ਨੇ। ਪਰ ਸਾਨੂੰ ਪੰਜਾਬ ਸਾਂਭਣ ਵਾਸਤੇ ਸਾਨੂੰ ਪੰਜਾਬ 'ਚ ਰਹਿਣਾ ਪਊਗਾ। ਸਾਨੂੰ ਇਹਨਾਂ ਲੀਡਰਾਂ ਨੂੰ ਬਸ ਇਹ ਕਹਿਣਾ ਪਊਗਾ ਵੀ ਸਾਡਾ ਪਾਣੀ ਬਚਾਓ, ਸਾਡੀ ਜਵਾਨੀ ਬਚਾਓ, ਸਾਡੀ ਜਿਹੜੀ ਵਾਤਾਵਰਨ ਪਲੀਤ ਹੋਣ 'ਤੇ ਇਹਨੂੰ ਬਚਾਓ। ਇਸ ਕਰਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ। ਸਾਨੂੰ ਮੁਫਤ 'ਚ ਕੁਛ ਨਹੀਂ ਜਾਣਾ। ਜਦੋਂ ਤੁਸੀਂ ਇਹਨਾਂ ਨੂੰ ਕਹੋਗੇ ਸਾਨੂੰ ਮੁਫਤ 'ਚ ਇਹ ਚੀਜ਼ਾਂ ਨਹੀਂ ਜਾਣਾ, ਇਹ ਚੀਜ਼ਾਂ ਚਾਹੀਦੀਆਂ ਨਾ, ਫਿਰ ਇਹਨੂੰ ਸਮਝ ਲਾ ਜੂਗੇ ਕਿ ਹੁਣ ਰਾਜਨੀਤਿਕ ਤੌਰ ਤੇ, ਸਿਆਸੀ ਸੂਝ-ਬੂਝ ਦੇ ਤੌਰ 'ਤੇ ਜਿਹੜੇ ਪੰਜਾਬੀ ਨੇ ਜਾਂ ਨੌਜਵਾਨ ਨੇ, ਇਹਨਾਂ ਨੂੰ ਅਕਲ ਆ ਗਈ। ਹੁਣ ਅਸੀਂ ਇਹਨਾਂ ਨੂੰ ਹੋਰ ਜ਼ਿਆਦਾ ਬੁੱਧੂ ਨਹੀਂ ਬਣਾ ਸਕਦੇ। ਸ਼ੀਬਰ ਸਾਹਿਬ, 2 ਸਵਾਲਾਂ ਦੇ ਛੋਟੇ-ਛੋਟੇ 2 ਸਵਾਲ ਨੇ, ਉਹਨਾਂ ਦੇ ਜਵਾਬ ਲੈਣੇ ਚਾਹਾਂਗਾ ਕਿਉਂਕਿ ਕਿਸਾਨੀ ਦੇ ਨਾਲ ਜੁੜਿਆ ਹੋਇਆ ਇੱਕ ਸਵਾਲ ਹੋਰ ਹੈ। ਅੱਜ PM ਮੋਦੀ ਆਉਂਦੇ ਨੇ, ਵੱਡੇ ਪੱਧਰ ਦੇ ਉੱਪਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਤਾਂ ਕੁਝ ਲੋਕ ਗਿਲਾ ਕਰਦੇ ਨੇ। ਜਿਵੇਂ BJP ਪਾਰਟੀ ਦੀ ਗੱਲ ਕਰੀਏ, ਉਹਨਾਂ ਦੇ ਲੀਡਰ ਸਵਾਲ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਲੋਕਤੰਤਰ ਦਾ ਘਾਣ ਹੈ। ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਂਦਾ, ਹਰ ਬੰਦੇ ਨੂੰ ਆਪਣਾ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਦੀ ਚੋਣ ਕਰ ਸਕਦਾ, ਉਹਨੇ ਕਿਹਦੇ ਨਾਲ ਜਾਣਾ ਉਹਨੇ ਤੈਅ ਕਰਨਾ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਸੀ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਰਸਤੇ ਰੋਕਣੇ ਜਾਂ ਉਹਨਾਂ ਦੇ ਨਾਲ ਸ਼ਰੇਆਮ ਹੱਥੋਂ-ਪਾਈ ਕਰਨੀ, ਕੀ ਇਹ ਜਾਇਜ਼ ਆ? ਨਹੀਂ, ਦੇਖੋ, ਹੱਥੋਂ-ਪਾਈ ਕਰਨੀ ਬਿਲਕੁਲ ਗਲਤ ਆ। ਕਿਸੇ ਦਾ ਰਸਤਾ ਰੋਕਣਾ ਇਹ ਵੀ ਗਲਤ ਆ। ਪਰ ਸੰਵਿਧਾਨ ਹੈ ਜਿਹੜਾ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਲਿਖਿਆ ਜਾਂ ਅਸੀਂ ਜਿਹੜਾ ਭਾਰਤ ਦੇਸ਼ ਹੈ ਇੱਕ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ, ਉਹਦੇ ਵਿੱਚ ਜਿਹੜਾ ਪ੍ਰੋਟੈਸਟ ਕਰਨਾ ਹੈ, ਸ਼ਾਂਤਮਈ ਪ੍ਰੋਟੈਸਟ ਕਰਨਾ, ਉਹਦਾ ਵੀ ਰਾਈਟ ਬਰਾਬਰ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੁਹਾਨੂੰ ਪ੍ਰਦਰਸ਼ਨ ਕਰਨ ਦਾ, ਪ੍ਰੋਟੈਸਟ ਕਰਨ ਦਾ ਇੱਕ ਰਾਈਟ ਆ, ਪਰ ਦੂਜਿਆਂ ਦਾ ਤੁਸੀਂ ਰਸਤਾ ਰੋਕ ਕੇ ਉਹਦਾ ਵੀ ਤੁਸੀਂ ਜਿਹੜਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜਿੱਥੇ ਤੁਹਾਡੇ ਅਧਿਕਾਰ ਨੇ ਉੱਥੇ ਤੁਹਾਡੇ ਫਰਜ਼ ਵੀ ਨੇ, ਉੱਥੇ ਦੂਜੇ ਦੇ ਵੀ ਬਰਾਬਰ ਦੇ ਅਧਿਕਾਰ ਨੇ। ਹਰੇਕ ਨੂੰ ਆਪਣਾ ਰੈਲੀਆਂ ਦੇ ਵਿੱਚ ਕਰਨ ਦਾ ਹੱਕ ਆ। ਮੈਨੂੰ ਲੱਗਦਾ ਵੀ ਇਹ ਕੁਝ ਕੁ ਜਥੇਬੰਦੀਆਂ ਨੇ ਵਿਰੋਧ ਕੀਤਾ। ਜ਼ਿਆਦਾਤਰ ਤਾਂ ਦੇਖੋ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਹੁਣ ਜਿਹੜਾ ਪ੍ਰਧਾਨ ਮੰਤਰੀ ਦਾ ਜਾਂ BJP ਦੀ ਰੈਲੀ ਦਾ ਵਿਰੋਧ ਨਹੀਂ ਕਰਾਂਗੇ। ਇਹ ਇੱਕ ਹੁਣ ਜਦੋਂ ਰੈਲੀ ਫੇਲ ਹੋ ਗਈ, ਉਹਨੂੰ ਇੱਕ ਪ੍ਰੋਪੋਗੰਡਾ ਵੀ ਕੀਤਾ ਜਾ ਰਿਹਾ, ਆਪਣੇ ਆਪ ਨੂੰ
ਬਚਣ ਦੇ ਮਾਰੇ, ਕਿਉਂਕਿ ਅਸੀਂ ਜਿਹੜਾ ਇਹਦਾ ਭਾਂਡਾ ਹੈ ਜਿਹੜਾ ਨਾ ਬਾਰਿਸ਼ ਦੇ ਤੇ ਕਿਸਾਨਾਂ ਦੇ ਸਿਰ ਭੰਨ ਦਿਓ ਜੀ। ਅਖੀਰ ਦੇ ਵਿੱਚ ਸਿਆਸਤ ਦੇ ਨਾਲ ਲੋਕਾਂ ਦੇ ਨਾਲ ਜੁੜਿਆ ਹੋਇਆ ਇੱਕ ਸਵਾਲ ਹੈ, ਕਿਉਂਕਿ ਕਰੋਨਾ ਦੀ ਅਸੀਂ ਦੇ ਰਹੇ ਹਾਂ ਕਿ ਤੀਜੀ ਵੇਵ ਆ ਰਹੀ ਹੈ ਕਰੋਨਾ ਦੀ। ਦੇਖਿਆ ਜਾਵੇ ਤਾਂ ਤੀਜੀ ਵੇਵ ਜਿਹੜੀ ਆਉਣ ਦੇ ਕਿਨਾਰੇ ਆ, ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ। ਤਾਂ ਇੱਕ ਪਾਸੇ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ, PM ਦੀ ਰੈਲੀ ਸੀ, 5 ਲੱਖ ਦਾ ਇਕੱਠ ਮਿਥਿਆ ਸੀ ਕਿ 5 ਲੱਖ ਦਾ ਇਕੱਠ ਇੱਥੇ ਆਏਗਾ। ਤਾਂ ਦੂਜੇ ਪਾਸੇ ਕਾਲਜਾਂ ਨੂੰ, ਸਕੂਲਾਂ ਨੂੰ, ਯੂਨੀਵਰਸਿਟੀਆਂ ਨੂੰ ਤਾਲੇ ਲਾ ਦਿੱਤੇ ਗਏ ਆ। ਕਿਤੇ ਨਾ ਕਿਤੇ ਲੋਕ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਪਰ ਡਾਕੇ ਨਹੀਂ ਵੱਜ ਰਹੇ, ਇਸ ਤਰ੍ਹਾਂ ਦੇ ਨਾਲ ਲੋਕ ਮਹਿਸੂਸ ਕਰਦੇ। ਫਿਰ ਰਜਿੰਦਰ ਸਿੰਘ, ਮੈਂ ਇਹੀ ਗੱਲ ਕਹਿੰਦਾ, ਡਾਕੇ ਨਹੀਂ ਵੱਜੇ ਜਾ ਰਹੇ। ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਚੇਤਨਤਾ ਹੈ, ਤੁਹਾਡੇ ਜਿਹੜੇ ਅਧਿਕਾਰ ਆ, ਜਾਂ ਤੁਹਾਡੇ ਜਿਹੜੀ ਅੱਗੇ ਤੁਸੀਂ ਵਧਣਾ ਸੀਗਾ, ਉਹਨਾਂ ਨੂੰ ਤੁਹਾਨੂੰ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਹੈ। ਤੁਹਾਡੀ ਉੱਨਤੀ ਨੂੰ, ਤੁਹਾਨੂੰ ਤਰੱਕੀ ਕਰਨ ਦੀ ਬਜਾਏ ਜਾਂ ਤੁਹਾਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਦੀ ਬਜਾਏ ਤੁਹਾਨੂੰ ਉੱਥੇ ਰੱਖਿਆ ਜਾ ਰਿਹਾ। ਤੁਸੀਂ ਹੁਣ ਇਹ ਗੱਲ ਦੱਸੋ, ਦਿਨ ਦੇ ਵਿੱਚ ਆਮ ਤੌਰ 'ਤੇ ਸਾਰੇ ਲੋਕ ਜਾਂ ਜਿੰਨੇ ਵੀ ਲੋਕ ਦਿਨ ਦੇ ਵਿੱਚ ਬਾਹਰ ਘੁੰਮਦੇ ਆ, ਉਹ ਰਾਤਾਂ ਨੂੰ 90% 95% ਲੋਕ ਆਪਣੇ ਘਰਾਂ ਦੇ ਵਿੱਚ ਹੁੰਦੇ ਆ। ਤਾਂ ਰਾਤ ਨੂੰ ਕਰਫਿਊ ਲਾਉਣ ਦਾ ਕਿਆ ਮਤਲਬ ਬਈ? ਜੇ ਤੁਸੀਂ ਕਰਫਿਊ ਲਾਉਣਾ, ਤੁਸੀਂ ਦਿਨਾਂ 'ਚ ਲਾਓ। ਤੁਸੀਂ ਸਕੂਲ ਬੰਦ ਕਰਤੇ, ਤੁਸੀਂ ਕਾਲਜ ਬੰਦ ਕਰਤੇ। 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਸਕੂਲ ਕਾਲਜ ਖੁੱਲ੍ਹ ਨਹੀਂ ਰਹੇ। ਹੁਣ ਤੁਸੀਂ ਪੰਜਾਬ ਯੂਨੀਵਰਸਿਟੀ ਦੇਖ ਲਓ ਜਾਂ ਦੂਜੀਆਂ ਯੂਨੀਵਰਸਿਟੀਆਂ ਦੇਖ ਲਓ, ਬਣਾਉਣ ਵਾਸਤੇ ਸੈਕਟਰੀਏਟ ਜਾਂ ਹੋਰ ਬਣਾਉਣ ਵਾਸਤੇ ਜਿਹੜੀ ਹਰਿਆਣਾ ਸਰਕਾਰ ਆ, ਉਹ ਪੰਜਾਬ ਤੋਂ ਪੈਸੇ ਲੈ ਚੁੱਕੀ ਆ। ਬਿਲਕੁਲ ਠੀਕ ਆ। ਫਿਰ ਉਹ ਤੋਂ ਬਾਅਦ ਉਹਨਾਂ ਦਾ ਹੱਕ ਤਾਂ ਰਹਿ ਨਹੀਂ ਸਕਦਾ। ਪਰ ਹੁਣ ਇੱਥੇ ਜਿਹੜੀ ਆਬਾਦੀ ਆ ਇੱਦਾਂ ਦੀ ਬਣ ਗਈ ਆਪਣੇ ਰਜਿੰਦਰ, ਕਿ ਜਿਹੜੇ ਯੂਟੀ ਦੇ ਵਿੱਚ ਲੋਕ ਰਹਿ ਰਹੇ ਨੇ, ਈਵਨ ਕਿ ਬਹੁਤ ਦਿਲ ਨੂੰ ਦੁੱਖ ਦੇਣ ਵਾਲੀ ਜਿਹੜੀ ਇਹ ਗੱਲ ਆ, ਜਿਹੜੀ ਮੈਂ ਗੱਲ ਕਹਿ ਰਿਹਾ ਕਿ ਪੰਜਾਬ ਦੇ ਜਿਹੜੇ ਲੋਕ ਨੇ, ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਵਸੇ ਹੋਏ ਨੇ ਨਾ, ਪੰਜਾਬੀ ਮੂਲ ਦੇ ਲੋਕ ਨੇ, ਜੇ ਉਹਨਾਂ ਨਾਲ ਵੀ ਅਸੀਂ ਇਹ ਗੱਲ ਕਰਦੇ ਆ ਨਾ, ਤਾਂ ਇਹ ਗੱਲ ਕਹਿੰਦੇ ਹੋਏ ਸ਼ਰਮ ਮਹਿਸੂਸ ਹੁੰਦੀ ਆ। ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਯਾਰ ਚੰਡੀਗੜ੍ਹ ਤਾਂ ਚੰਡੀਗੜ੍ਹ ਰਹਿਣੀ ਚਾਹੀਦੀ ਆ, ਉਹ ਵੀ ਪੰਜਾਬ ਨੂੰ ਨਹੀਂ ਮਿਲਣੀ ਚਾਹੀਦੀ। ਕਿ ਜੋ ਸਾਡੇ, ਭਾਵੇਂ ਕਿ ਉਹ ਇਹਦੇ ਪਿੱਛੇ ਤਰਕ ਇਹ ਦਿੰਦੇ ਆ ਕਿ ਜੋ ਸਾਡੀਆਂ ਸਰਕਾਰਾਂ ਨੇ, ਜੋ ਜਿਹੜੇ ਸਿਆਸੀ ਨੇਤਾ ਨੇ, ਜੋ ਉਹਨਾਂ ਨੇ ਪੰਜਾਬ ਦਾ ਕਚੂਮੜ ਕੱਢਤਾ, ਜੋ ਪੰਜਾਬ ਦਾ ਸੱਤਿਆਨਾਸ਼ ਕਰਤਾ, ਜੋ ਪੰਜਾਬ ਦੇ ਹਾਲਾਤ ਕਰਤੇ, ਉਸ ਹੋਣੀ ਦਾ ਉਹ ਤਰਕ ਦੇ ਰਿਹਾ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਬਿਊਟੀਫੁਲ ਚੰਡੀਗੜ੍ਹ ਜਿਹੜਾ ਬਿਊਟੀਫੁਲ ਸ਼ਹਿਰ ਆ, ਜੋ ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ, ਉਹਨਾਂ ਨੇ ਉਹੀ ਹਾਲ ਆ ਜਿਹੜਾ ਚੰਡੀਗੜ੍ਹ ਦਾ ਕਰ ਦੇਣਾ। ਭਾਵੇਂ ਕਿ ਉਹ ਇਹ ਤਰਕ ਦੇ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਇਹ ਤਰਕ ਦੇ ਵਿੱਚ ਕੋਈ ਦਮ ਆ। ਕਿਉਂਕਿ ਚੰਡੀਗੜ੍ਹ ਠੀਕ ਆ ਵੀ ਆਪਣਾ ਐਡਮਿਨਿਸਟ੍ਰੇਸ਼ਨ ਇੱਥੇ ਦਾ ਜਿਹੜਾ ਪ੍ਰਬੰਧ ਆ ਉਹ ਠੀਕ ਆ ਰਿਹਾ, ਸਿਆਸਤ ਦੀ ਜਿਹੜੀ ਦਖਲਅੰਦਾਜ਼ੀ ਆ ਘੱਟ ਆ, ਹੈ ਜ਼ਰੂਰ ਆ, ਹਾਈ ਲੈਵਲ 'ਤੇ ਆ। ਪਰ ਉਹਨਾਂ ਲੋਕਾਂ ਦੀ ਮੈਨੂੰ ਸੋਚਣੀ, ਪਰ ਉਹ ਕਦੇ ਕਦੇ ਬਹੁਤ ਦੁੱਖ ਹੁੰਦਾ ਜਿਹੜੇ ਕਹਿੰਦੇ ਵੀ ਨਹੀਂ, ਉਹ ਚੰਡੀਗੜ੍ਹ ਡਿਊਟੀ ਹੋ ਰਹਿਣੀ ਚਾਹੀਦੀ ਆ। ਹੁਣ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ ਇੱਕੋ ਇੱਕ ਅਜਿਹਾ ਸਿਟੀ ਆ, ਇੱਕੋ ਇੱਕ ਅਜਿਹਾ ਸ਼ਹਿਰ ਆ ਜਿਹਦੀ ਆਪਣੀ ਕੋਈ ਬੋਲੀ ਨਹੀਂ। ਜੀ ਬਿਲਕੁਲ। ਪੰਜਾਬ ਦਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਇੱਥੇ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ, ਮਤਲਬ ਜਿਹੜੀ ਗੱਲ ਮੈਂ ਕਹਿ ਰਿਹਾ, ਤਾਂ ਇੱਕੋ ਇੱਕ ਅਜਿਹੀ ਆ ਜਿੱਥੇ ਅੰਗਰੇਜ਼ੀ ਦੀ ਵਰਤੋਂ ਕੀਤੀ ਹੈ। ਸਰਕਾਰੀ ਭਾਸ਼ਾ ਜਿਹੜੀ, ਦਫ਼ਤਰਾਂ ਦੀ ਭਾਸ਼ਾ ਜਿਹੜੀ ਅੰਗਰੇਜ਼ੀ ਆ। ਜਦ ਕਿ ਜਿੰਨੀਆਂ ਵੀ ਰਾਜਧਾਨੀਆਂ ਉਹਨਾਂ ਦੇ ਵਿੱਚ ਜਿਸ ਸੂਬੇ ਦੀ ਰਾਜਧਾਨੀ ਆ, ਉਸ ਸੂਬੇ ਦੀ ਮਾਂ ਬੋਲੀ ਦੇ ਮੁਤਾਬਕ ਕੰਮ ਕੀਤਾ ਜਾਂਦਾ, ਉਹਨੂੰ ਪਹਿਲ ਦਿੱਤਾ ਜਾਂਦਾ। ਜਿਹੜੇ ਹੋਰ ਵੀ ਯੂਟੀ ਨੇ, ਜਿਹੜੇ ਕੇਂਦਰੀ ਸ਼ਾਸਤ ਪ੍ਰਦੇਸ਼ ਨੇ, ਉਹਨਾਂ 'ਚ ਵੀ ਉਹੀ ਭਾਸ਼ਾ ਵਰਤੀ ਜਾਂਦੀ ਹੈ ਜਿਹੜੇ ਉਹ ਸੂਬਿਆਂ ਦੇ ਨਾਲ, ਜਾਂ ਫਿਰ ਹਿੰਦੀ ਵਰਤੀ ਜਾਂਦੀ ਆ। ਪਰ ਚੰਡੀਗੜ੍ਹ ਦੇ ਵਿੱਚ ਇਹ ਸਮਝ ਨਹੀਂ ਲੱਗ ਰਹੀ। ਜੇ ਤੁਹਾਨੂੰ ਪੰਜਾਬੀ ਨਾਲ ਨਫ਼ਰਤ ਆ, ਫਿਰ ਤੁਸੀਂ ਜੇ ਇਹ ਗੱਲ ਕਹਿ ਰਹੇ ਕਿ ਹਿੰਦੀ ਆ ਜਿਹੜੀ ਭਾਰਤ ਦੀ ਸਾਰੀਆਂ ਬੋਲੀਆਂ ਦੀ ਇੱਕ ਸੰਪਰਕ ਭਾਸ਼ਾ, ਫਿਰ ਇੱਥੇ ਤਾਂ ਹਿੰਦੀ ਵੀ ਨਹੀਂ ਵਰਤੀ ਜਾ ਰਹੀ। ਇੱਥੇ ਤਾਂ ਕਿਉਂ ਅੰਗਰੇਜ਼ੀ ਦੀ, ਸਾਡੇ ਜਿਹੜੇ ਇੱਥੇ ਦੇ ਅਫਸਰਸ਼ਾਹੀ ਆ ਜਾਂ ਲੋਕ, ਇਹਨਾਂ ਨੂੰ ਅੰਗਰੇਜ਼ੀ ਪਰ ਇੰਨਾ ਮੋਹ ਹੈ। ਕਿਤੇ ਨਾ ਕਿਤੇ ਜਿਹੜੀਆਂ ਇਹ ਸਾਜ਼ਿਸ਼ਾਂ ਹੈ, ਜਿਹੜੀਆਂ ਸਿਆਸੀ ਸਾਜ਼ਿਸ਼ ਆ ਜਿਹੜੀ, ਉਹ ਵੱਡੇ ਪੱਧਰ 'ਤੇ ਪੰਜਾਬ ਦੇ ਨਾਲ ਹੋ ਰਹੀ ਆ। ਮੈਨੂੰ ਨਹੀਂ ਤਾਂ ਲੱਗਦਾ ਕਿ ਇਹ ਪੰਜਾਬ ਨੂੰ, ਇਹ ਚੰਡੀਗੜ੍ਹ ਆ ਜਿਹੜੀ, ਉਹਨੂੰ ਦੇਣ ਵਾਸਤੇ ਐਲਾਨ ਹੋਵੇਗਾ। ਇਹ ਤੇ ਕੇਵਲ ਚੋਣ ਸਟੰਟ ਕੀਤੇ ਜਾਂਦੇ। ਹਾਂ ਬਿਲਕੁਲ, ਇਹ ਗੱਲਾਂ ਜਿਹੜੀਆਂ ਉਛਾਲੀਆਂ ਜਾਂਦੀਆਂ। ਚੋਣਾਂ ਤੋਂ ਪਹਿਲਾਂ ਇੱਕ ਸਗੂਫੇ ਛੱਡੇ ਜਾਂਦੇ ਆ ਵੀ ਇਹਦੇ ਵਿੱਚ ਨਾ, ਕਹਿੰਦੇ ਹੁੰਦੇ ਨਾ, ਇੱਕ ਤੜਕਾ ਲਾ ਕੇ ਦੇਖਦੇ ਵੀ ਕਿੰਨੀ ਕੁ ਸਮੈਲ ਆਉਂਦੀ ਆ, ਵੀ ਲੋਕ ਕਿੰਨਾ ਕੁੱਟਦੇ ਆ। ਇਸ ਗੱਲ ਨੂੰ ਲੈ ਕੇ ਵੀ ਪੰਜਾਬ ਦਾ ਕਿੰਨਾ ਕੁ ਹੁੰਗਾਰਾ ਮਿਲਦਾ, ਹਰਿਆਣੇ ਵਾਲੇ ਕੀ ਕਹਿੰਦੇ ਆ, ਚੰਡੀਗੜ੍ਹ ਵਾਲੇ ਕੀ ਕਹਿਣਗੇ, ਉਹ ਇਹੋ ਜਿਹੀਆਂ ਗੱਲਾਂ ਛੱਡੀਆਂ ਜਾ ਰਹੀਆਂ। ਇੱਕ ਗੱਲ ਹੋਰ ਨਿਕਲ ਕੇ ਆ ਰਹੀ ਸੀ, ਕੁਝ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਉਹ ਇਹ ਗੱਲ ਮੰਨ ਰਹੇ ਸੀਗੇ ਕਿ ਜਿਹੜੇ ਬੰਦੀ ਸਿੰਘਾਂ ਬਾਰੇ,
ਵੀ ਉਹ ਬੰਦੀ ਸਿੰਘਾਂ ਨੂੰ ਛੱਡेंगे। ਤਾਂ ਮੈਂ ਉਹਨਾਂ ਨੂੰ ਕਿਹਾ ਯਾਰ ਵੀ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਵੇਗਾ। ਉਹ ਕਹਿੰਦੇ ਵੀ ਨਹੀਂ, ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਵੀ ਹੋ ਸਕਦਾ ਪ੍ਰਧਾਨ ਮੰਤਰੀ ਐਡਾ ਵੱਡਾ ਫੈਸਲਾ ਕਰ ਸਕਦੇ ਆ। ਚਲੋ ਅਸੀਂ ਉਹਨਾਂ ਦੀ ਗੱਲ ਨੂੰ ਮੰਨ ਲੈਂਦੇ ਕਿ ਪ੍ਰਧਾਨ ਮੰਤਰੀ ਫੈਸਲਾ ਕਰ ਸਕਦੇ ਤੇ, ਪਰ ਜਿਹੜੇ ਸਿਆਸੀ ਲੋਕ ਹੁੰਦੇ ਨੇ, ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ, ਉਹਨਾਂ ਦਾ ਇੱਕੋ ਇੱਕ ਮਨੋਰਥ ਹੁੰਦਾ ਹੈ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਹੈ ਉਹ ਵੋਟਾਂ ਨੂੰ ਕਿਵੇਂ ਕੈਪਚਰ ਕਰ ਸਕਣ, ਕਿਹੜੀਆਂ ਬਹੁ ਗਿਣਤੀ ਦੀਆਂ ਵੋਟਾਂ। ਜੇਕਰ ਉਹ ਦੇਖੋ ਬੰਦੀ ਸਿੰਘਾਂ ਨੂੰ ਛੱਡਦੇ ਆ, ਜਿਨ੍ਹਾਂ ਦੇ ਵਿੱਚ ਤੁਹਾਡੇ ਵਾਸਤੇ ਉਹ ਬੰਦੀ ਸਿੰਘ ਹੋ ਸਕਦੇ ਆ, ਤੁਹਾਡੇ ਵਾਸਤੇ ਕੌਮ ਦੇ ਸ਼ਹੀਦ ਹੋ ਸਕਦੇ ਆ, ਪਰ ਜਿਹੜੇ ਲੋਕਾਂ ਤੋਂ ਤੁਸੀਂ ਉਮੀਦ ਰੱਖ ਰਹੇ ਆ ਕਿ ਉਹ ਛੱਡਣਗੇ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਅੱਜ ਵੀ ਉਹ ਰਾਸ਼ਟਰ ਵਿਰੋਧੀ ਨੇ, ਅੱਜ ਵੀ ਉਹ ਦੇਸ਼ ਵਿਰੋਧੀ ਨੇ। ਉਹ ਤਾਂ ਉਹਨਾਂ ਨੂੰ ਟੈਰੋਰਿਸਟ ਮੰਨ ਰਹੇ ਨੇ, ਭਾਵੇਂ ਕਿ ਸਿੱਖ ਜਾਂ ਸਿੱਖ ਕੌਮ ਜਾਂ ਪੰਜਾਬ ਨੂੰ ਹਿੱਤਾਂ ਨੂੰ ਦੇਖਣ ਵਾਲੇ, ਪੰਜਾਬ ਨਾਲ ਮੋਹ ਕਰਨ ਵਾਲੇ ਲੋਕ ਉਹਨਾਂ ਨੂੰ ਬੰਦੀ ਸਿੰਘ ਕਹਿ ਸਕਦੇ ਨੇ, ਜਾਂ ਉਹਨਾਂ ਨੂੰ ਪੰਜਾਬੀ ਪ੍ਰੇਮੀ ਕਹਿ ਸਕਦੇ ਨੇ, ਹੈ ਨਾ, ਇਹ ਦਰਜਾ ਦੇ, ਪਰ ਉਹਨਾਂ ਦੀਆਂ ਨਜ਼ਰਾਂ ਵਿੱਚ ਤਾਂ ਉਹ ਅੱਤਵਾਦੀ ਨੇ। ਸ਼ਿਵਾ ਸਾਹਿਬ, ਮੈਂ ਇੱਕ ਇਹਦੇ ਨਾਲ ਜੁੜਦਾ ਹੋਰ ਸਵਾਲ ਕਰਨਾ ਚਾਹਾਂਗਾ ਕਿ ਜਿਵੇਂ ਅਸੀਂ ਦੇਖਿਆ ਕਿ PM ਨੇ ਆਉਣਾ ਸੀ, ਵੱਡੇ ਪੱਧਰ ਦੇ ਉੱਪਰ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਸੀ, ਕਿਸਾਨ ਜਥੇਬੰਦੀਆਂ ਸੀ, ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਵੱਖ-ਵੱਖ ਸੜਕਾਂ ਦੇ ਉੱਪਰ ਜਾ ਕੇ ਰੋਡ ਜਾਮ ਕਰਕੇ। ਤਾਂ ਇਹਦੇ ਵਿੱਚ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਦਰਮਿਆਨ ਰਾਜੇਵਾਲ ਸਾਹਿਬ ਉਹਨਾਂ ਨੇ ਇੱਕ ਪਾਰਟੀ ਕਾਇਮ ਕੀਤੀ ਆ, ਤਾਂ ਜਿਹੜੀ ਉਹ ਰਾਜਸੀ ਧਿਰ ਉਹਨਾਂ ਨੇ ਪੈਦਾ ਕੀਤੀ ਆ, ਉਹਨਾਂ ਦਾ ਕੋਈ ਨੁਮਾਇੰਦਾ ਜ਼ਿਆਦਾਤਰ ਜਿਹੜਾ ਸੀ ਲੋਕਾਂ ਦੇ ਸਾਹਮਣੇ ਨਹੀਂ ਆਇਆ, ਵਿਰੋਧ ਦੇ ਵਿੱਚ ਨਹੀਂ ਆਇਆ। ਕਿਤੇ ਨਾ ਕਿਤੇ ਰਾਜੇਵਾਲ ਸਾਹਿਬ ਹੋਣੀ ਆਪਣੇ ਨੁਮਾਇੰਦਿਆਂ ਨੂੰ ਤਾਂ ਇਸ ਕਰਕੇ ਵਿਰੋਧ ਦੇ ਵਿੱਚ ਨਹੀਂ ਲੈ ਕੇ ਆਏ, ਸ਼ਰੇਆਮ ਜਿਹੜਾ ਜਨਤਕ ਤੌਰ 'ਤੇ ਨਹੀਂ ਆਏ, ਕਿ ਕਿਤੇ ਨਾ ਕਿਤੇ ਉਹਨਾਂ ਨੇ ਵੀ ਰਾਜਸੀ ਦਖਲਅੰਦਾਜ਼ੀ ਕਰਨੀ ਹੈ, ਵੋਟਾਂ ਲੈਣੀਆਂ ਹੈ, ਜਾਂ ਰਾਜਸੀ ਸਫਾਵਾਂ ਦੇ ਵਿੱਚ ਵਿਚਰਨਾ ਹੈ, ਤਾਂ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹੀ ਮਨਸ਼ਾ ਹੋ ਸਕਦੀ ਹੈ। ਨਹੀਂ, ਚਲੋ ਇਹ ਮਨਸ਼ਾ ਵੀ ਹੋ ਸਕਦੀ ਆ, ਤੁਹਾਡੀ ਗੱਲ ਦੇ ਵਿੱਚ ਦਮ ਹੋ ਸਕਦਾ, ਪਰ ਇੱਕ ਗੱਲ ਦੇਖੋ ਇਹ ਲੋਕਤੰਤਰ ਆ। ਮੈਂ ਪਹਿਲੀ ਘੜੀ ਤੇ ਇਹ ਗੱਲ ਕਹਿੰਦਾ ਰਿਹਾ ਕਿ ਚੋਣਾਂ ਲੜਨੀਆਂ ਸਿਰਫ ਕਾਂਗਰਸ ਪਾਰਟੀ ਨੂੰ, BJP ਨੂੰ, ਅਕਾਲੀ ਦਲ ਨੂੰ, ਜਾਂ ਆਮ ਆਦਮੀ ਪਾਰਟੀ ਨੂੰ, ਜਾਂ ਖੱਬੀਆਂ ਧਿਰਾਂ ਨੂੰ, ਕਿਆ ਇਹਨਾਂ ਨੂੰ ਇਹ ਰਾਈਟ ਆ ਜਾਂ ਇਹਨਾਂ ਨੂੰ ਇਹ ਹੱਕ ਆ ਕਿ ਇਹੀ ਚੋਣਾਂ ਜਿਹੜੀਆਂ ਲੜ ਸਕਦੇ ਨੇ? ਕਿਉਂ ਕੋਈ ਹੋਰ ਪਾਰਟੀ, ਹੋਰ ਕਲੱਬ, ਕੋਈ ਹੋਰ ਸੰਸਥਾ ਚੋਣਾਂ ਨਹੀਂ ਲੜ ਸਕਦੀ? ਉਹਨਾਂ ਕੋਲ ਕੋਈ ਰਾਈਟ ਨਹੀਂ? ਲੋਕਤੰਤਰ ਦੇ ਵਿੱਚ ਹਰੇਕ ਵਿਅਕਤੀ ਕੋਲ, ਹਰੇਕ ਸੰਸਥਾ ਦੇ ਕੋਲ ਚੋਣ ਲੜਨ ਦਾ ਅਧਿਕਾਰ ਆ। ਪਰ BJP ਕਹਿੰਦੀ ਹੈ ਨਾ, ਇਹਨਾਂ ਨੇ ਕਿਸਾਨੀ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ। ਨਹੀਂ, BJP ਵਾਲੇ ਤਾਂ ਜੋ ਕੁਛ ਮਰਜ਼ੀ ਕਹੀ ਜਾਣ, ਜਾਂ ਕਾਂਗਰਸ ਵਾਲੇ ਜੋ ਕੁਛ ਮਰਜ਼ੀ ਕਹੇ, ਮੇਰੀ ਗੱਲ ਆ ਵੀ ਚੋਣਾਂ ਲੜਨ ਤੱਕ ਦਾ। ਉਹ ਤੋਂ ਬਾਅਦ ਅਗਲੀ ਗੱਲ ਇਹ ਆਉਂਦੀ ਆ ਕਿ ਤੁਸੀਂ ਚੋਣਾਂ ਲੜਨੀਆਂ ਜਾਂ ਨਹੀਂ ਲੜਨੀਆਂ, ਪਰ ਤੁਸੀਂ ਇਹ ਕਿਵੇਂ ਕਿਸੇ ਨੂੰ ਰੋਕ ਸਕਦੇ ਵੀ ਤੂੰ ਚੋਣਾਂ ਨਹੀਂ ਲੜ ਸਕਦਾ? ਇਹ ਤਾਂ ਗਲਤ ਗੱਲ ਆ ਨਾ। ਲੋਕਤੰਤਰ 'ਚ ਤਾਂ ਹਰੇਕ ਲੜ ਸਕਦਾ। ਇਹ ਗੱਲ ਇੱਕ ਵੱਖਰੀ ਆ ਵੀ ਤੁਹਾਡੀ ਕੀ ਵਿਚਾਰਧਾਰਾ ਹੈ, ਤੁਸੀਂ ਚੋਣਾਂ ਕਿਉਂ ਨਹੀਂ ਲੜਨੀਆਂ। ਬਹੁਤ ਸਾਰੇ ਮਸਲੇ ਆ। ਦੇਖੋ, ਜਦੋਂ ਤੁਹਾਡੇ ਜਿਹੜੀਆਂ ਚੋਣਾਂ ਹੋਣਗੀਆਂ, ਸਰਕਾਰਾਂ ਨੇ ਮਸਲੇ ਹੱਲ ਕਰਨੇ ਹੁੰਦੇ ਆ। ਜਦੋਂ ਸਾਨੂੰ ਕੋਈ ਵੀ ਅੱਜ ਕੋਈ ਜ਼ਰੂਰਤ ਪਊਗੀ, ਅਸੀਂ ਸਰਕਾਰ ਕੋਲ ਜਾਊਂਗੇ ਨਾ ਵੀ ਇਹ ਲੋਕ ਹਿੱਤ ਦਾ ਫੈਸਲਾ, ਉਹ ਵੀ ਸਰਕਾਰ ਹੱਲ ਕਰੂਗੀ। ਚੋਣਾਂ ਨਹੀਂ ਲੜਨੀਆਂ, ਵੋਟਾਂ ਨਹੀਂ ਪਾਉਣੀਆਂ, ਇਹ ਤੁਹਾਡਾ ਇੱਕ ਅਲੱਗ ਵਿਸ਼ਾ ਹੋ ਸਕਦਾ। ਚੋਣਾਂ ਲੜਨੀਆਂ ਅਲੱਗ ਵਿਸ਼ਾ ਹੋ ਸਕਦਾ। ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਕਿ ਜਿਹੜੀਆਂ ਕਿਸਾਨੀ ਆ, ਜਾਂ ਪੰਜਾਬ ਦੀ ਜਿਹੜੀ ਜਵਾਨੀ ਆ, ਜਾਂ ਪੰਜਾਬ ਦੇ ਜਿਹੜੇ ਲੋਕਾਂ ਨੂੰ ਇੱਕ ਚੇਤਨਾ ਜਿਹੜੀ ਜਗਾਈ ਆ, ਉਹ ਕਿਸਾਨ ਅੰਦੋਲਨ ਨੇ ਜਗਾਈ ਸੀਗੀ। ਪਰ ਕਿਤੇ ਨਾ ਕਿਤੇ ਜਿਹੜਾ ਐਡਾ ਵੱਡਾ ਵੇਗ ਆ, ਐਡੀ ਵੱਡੀ ਜਿਹੜੀ ਚੇਤਨਾ ਤੀ ਕਿਸਾਨਾਂ ਨੇ ਦੇ ਜਿਹੜੇ ਅੰਦੋਲਨ ਨੇ ਦੇਸ਼ ਭਰ ਦੇ ਵਿੱਚ ਜਗਾਈ ਆ, ਉਹਨੂੰ ਜਿਹੜੀਆਂ ਕਿਸਾਨ ਯੂਨੀਅਨ ਆ, ਉਸ ਵੇਗ ਨੂੰ, ਉਸ ਅੰਦੋਲਨ ਨੂੰ, ਮੈਨੂੰ ਇਹ ਲੱਗ ਰਿਹਾ ਕਿ ਉਹ ਸਾਂਭ ਨਹੀਂ ਸਕੀਆਂ। ਕਿਤੇ ਨਾ ਕਿਤੇ ਪੰਜਾਬ ਦੇ ਲੋਕ ਮੁੜ ਕੁੜ ਕੇ ਆ ਕੇ ਫਿਰ ਆਪਣੀਆਂ ਪਾਰਟੀਆਂ ਵੱਲ ਨੂੰ ਚਲੇ ਗਏ ਨੇ। ਜਿਹੜੇ ਕਾਂਗਰਸ ਨਾਲ ਤੇ ਉਹ ਕਾਂਗਰਸ ਕਿੰਨੀ ਜਾ ਰਿਹਾ, ਜਿਹੜੇ ਅਕਾਲੀ ਦਲ ਨਾਲ ਤੇ ਉਹ ਅਕਾਲੀ ਦਲ ਨੂੰ ਚਲੇ ਗਏ, ਜਿਹੜੇ BJP ਤੇ BJP ਨੂੰ ਚਲੇ ਗਏ, ਜਿਹੜੇ ਖੱਬੀਆਂ ਧਿਰਾਂ ਨਾਲ ਤੇ ਉਹ ਖੱਬੀਆਂ ਧਿਰਾਂ ਨੂੰ ਚਲੇ ਗਏ। ਜਦੋਂ ਕਿ ਤਾਂ ਇੱਕ ਪਾਸੇ ਤਾਂ ਅਸੀਂ ਰਜਿੰਦਰ ਇਹ ਗੱਲ ਕਹਿ ਰਿਹਾ ਕਿ ਸਾਰੇ ਸਿਆਸੀ ਪਾਰਟੀਆਂ ਦੇ ਨੇਤਾ ਚੋਰ ਨੇ। ਲੋਕ ਇਹ ਗੱਲ ਕਹਿ ਰਹੇ ਨੇ, ਮਤਲਬ ਜ਼ਿਆਦਾ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ। ਉਹੀ ਪਰਿਵਾਰ ਚੁਣ ਕੇ ਵਾਰ-ਵਾਰ ਆਈ ਜਾਂਦੇ ਨੇ। ਉਹੀ ਪਰਿਵਾਰਾਂ ਦੇ ਆਪਣੇ ਲਾਲਚਾਂ ਵਾਸਤੇ, ਆਪਣੇ ਪਹਿਲਾਂ ਬਾਬੇ ਨੂੰ, ਫਿਰ ਬਾਪ ਨੂੰ, ਫਿਰ ਨੂੰਹ ਨੂੰ, ਫਿਰ ਕੁੜੀ ਨੂੰ, ਫਿਰ ਪੋਤੇ ਨੂੰ, ਉਹਨਾਂ ਨੂੰ ਟਿਕਟਾਂ ਦੇ ਕੇ ਪੰਜਾਬ ਦੀ ਸੱਤਾ। ਇੱਕ ਪਾਸੇ ਤਾਂ ਅਸੀਂ ਇਹ ਗੱਲਾਂ ਕਰ ਰਹੇ ਨੇ, ਦੂਜੇ ਪਾਸੇ ਜਦੋਂ ਕੋਈ ਨਵੀਂ ਪਾਰਟੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੋਕ ਜਾਂ ਆਮ ਘਰਾਂ ਦੇ ਲੋਕ ਅੱਗੇ ਆਉਣ ਦਾ ਇੱਕ ਹੀਆ ਕਰਦੇ ਨੇ, ਯਤਨ ਕਰਦੇ ਨੇ
ਫਿਰ ਤੁਸੀਂ ਉਹਨਾਂ ਪਰ ਕਹਿੰਦੇ ਜੀ ਇਹ ਜੀ ਬੀਜੇਪੀ ਦਾ ਏਜੰਟ ਆ, ਇਹ ਕਾਂਗਰਸ ਦਾ ਏਜੰਟ ਆ, ਇਹ ਆਮ ਆਦਮੀ ਪਾਰਟੀ ਦਾ ਏਜੰਟ ਆ, ਇਹ ਉਹਦਾ ਏਜੰਟ ਆ, ਇਹ ਉਹਦਾ ਏਜੰਟ ਆ। ਇਹ ਗੱਲਾਂ ਵੀ ਇੱਕ ਵਾਰ ਤੁਸੀਂ ਇਹ ਕਰਦੇ ਆ। ਇੱਕ ਜਦੋਂ ਤੁਸੀਂ ਇਹ ਚਾਹੁੰਦੇ ਆ ਕਿ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾਉਣਾ, ਫਿਰ ਤੁਸੀਂ ਇੱਕ ਵਿਅਕਤੀ ਪਰ ਕਿਸੇ ਵਿਅਕਤੀ ਪਰ ਜਾਂ ਕਿਸੇ ਨੇਤਾ ਪਰ ਵਿਸ਼ਵਾਸ ਕਿਉਂ ਨਹੀਂ ਕਰਦੇ? ਜਦੋਂ ਤੁਸੀਂ 15 ਸਾਲ ਤੋਂ 20 ਸਾਲ ਤੋਂ 30 ਸਾਲ ਤੋਂ ਉਹਨਾਂ ਲੋਕਾਂ ਨੂੰ ਟਾਈਮ ਦੇ ਲਿਆ, ਵਰਤ ਲਿਆ, ਤਾਂ 5 ਸਾਲ ਵਾਸਤੇ 4 ਸਾਲ ਵਾਸਤੇ ਨਵੇਂ ਨੂੰ ਵੀ ਵਰਤ ਕੇ ਦੇਖ ਲਓ। ਕੀ ਰਜਿੰਦਰ ਸਿੰਘ ਕਿਆ ਤੇਰੇ 'ਚ ਕਿਆ ਘਾਟ ਆ? ਤੂੰ ਪੜ੍ਹਿਆ ਲਿਖਿਆ ਮੁੰਡਾ ਹੈ, ਗ੍ਰੈਜੂਏਸ਼ਨ ਕੀਤੀ ਹੋਈ ਆ, ਸਮਝਦਾਰ ਵੀ ਰੱਖਦਾ। ਕਿਆ ਗੱਲ ਤੂੰ MLA ਨਹੀਂ ਬਣ ਸਕਦਾ? ਤੁਸੀਂ ਲੀਡਰ ਨਹੀਂ ਬਣ ਸਕਦੇ? ਤੁਹਾਡੇ 'ਚ ਵੀ ਤਾਂ ਸਮਤਾ ਹੈ। ਜਾਂ ਆਪਣਾ ਕੈਮਰਾਮੈਨ ਹੈ, ਇਹ ਕਿਉਂ ਨਹੀਂ ਬਣ ਸਕਦਾ? ਜਾਂ ਕੋਈ ਹੋਰ ਕਿਉਂ ਨਹੀਂ ਬਣ ਸਕਦੇ? ਇਹ ਜਿਹੜੀ ਇੱਕ ਸਿਸਟਮ ਤਾਂ ਆਮ ਆਦਮੀ ਪਾਰਟੀ ਨੇ ਇਹ ਗੱਲ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਉਹਨਾਂ ਵਰਗੀ ਹੋ ਗਈ। ਸਿਆਸਤ ਇੰਨੀ ਗੰਦਲੀ ਹੋ ਚੁੱਕੀ ਆ, ਆਮ ਲੋਕਾਂ ਨੂੰ ਜਿਹੜੇ ਉਹਨਾਂ ਦੇ ਅਸਲ ਮੁੱਦੇ ਨੇ ਉਹਨਾਂ ਤੋਂ ਭਟਕਾਇਆ ਜੇ ਕਿ ਉਹਨਾਂ ਨੂੰ ਜਿਹੜੇ ਲਾਭ ਆ ਜਾਂ ਲੁਭਾਵਣੇ ਜਿਹੜੇ ਲਾਲਚ ਆ ਉਹ ਦਿੱਤੇ ਜਾ ਰਹੇ ਨੇ। ਅਸਲ ਵਿੱਚ ਜਿਹੜੇ ਪੰਜਾਬ ਦੀ ਹੱਕੀ ਹਕੂਕੀ ਮੰਗਾਂ ਨੇ, ਪੰਜਾਬ ਦੇ ਜਿਹੜੇ ਅਸਲ ਮੁੱਦੇ ਤੇ ਉਹਨਾਂ ਵਾਲੇ ਪਾਸੇ ਕੋਈ ਪੋਲੀਟੀਕਲ ਪਾਰਟੀ ਧਿਆਨ ਨਹੀਂ ਦੇ ਰਹੀ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ, ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਜਿਹੜੇ ਇਹ ਚਾਹੁੰਦੇ ਨੇ ਕਿ ਪੰਜਾਬ ਹੱਸਦਾ ਵੱਸਦਾ ਰਹੇ, ਪੰਜਾਬ ਸੋਨੇ ਦੀ ਚਿੜੀ ਫਿਰ ਬਣੇ, ਤਾਂ ਸਾਨੂੰ ਜਿਹੜੇ ਪੰਜਾਬ ਦੇ ਮੇਨ ਮੁੱਦੇ ਆ ਨਾ, ਭਗਤ ਦੇ ਮਸਲੇ ਆ, ਸਾਨੂੰ ਉਹ ਸਵਾਲ ਆ ਜਿਹੜੇ ਪੋਲੀਟੀਕਲ ਲੋਕਾਂ ਨੂੰ। ਸਕੂਲ ਤਾਂ ਖੁੱਲ੍ਹੇ ਨੇ, ਯੂਨੀਵਰਸਿਟੀ ਬੰਦ ਰਹੀ, ਹੁਣ ਚਲੋ ਦੁਬਾਰਾ ਸਕੂਲ ਖੁੱਲ੍ਹੇ ਨੇ ਤਾਂ ਸਰਕਾਰ ਨੇ ਫਿਰ 15 ਤਰੀਕ ਤੱਕ ਬੰਦ ਕਰਨ ਦਾ ਇੱਕ ਐਲਾਨ ਕੀਤਾ ਹੈ ਕਿ ਤੁਸੀਂ ਜਿਹੜਾ ਕਰੋਨਾ ਦਾ ਜਾਂ ਕੋਵਿਡ ਦੀ ਜਿਹੜੀ ਨਵੀਂ ਬਿਮਾਰੀ ਆ ਰਹੀ ਆ ਉਹਨੇ ਕਰਕੇ ਬੰਦ ਕਰਦਾ। ਚਲੋ ਬੰਦ ਕਰ ਦਿਓ, ਪਰ ਸਵਾਲ ਫਿਰ ਇਹ ਹੀ ਹੁੰਦਾ ਹੈ ਕਿ ਜਦੋਂ ਪਬਲਿਕ ਰੈਲੀਆਂ ਕੀਤੀਆਂ ਜਾਂਦੀਆਂ, ਮਿਨਿਸਟਰ ਜਾਂਦੇ ਨੇ, ਕੋਈ ਵੱਡੇ ਸਮਾਗਮ ਹੁੰਦੇ ਨੇ, ਉਹ ਕਿਉਂ ਕੀਤੇ ਜਾਂਦੇ ਨੇ? ਉਹਨਾਂ ਪਰ ਕਿਉਂ ਨਹੀਂ ਤੁਸੀਂ ਰੋਕ ਲਾਈ ਜਾਂਦੀ? ਉਹਨਾਂ ਪਰ ਵੀ ਤਾਂ ਰੋਕ ਲਾਉਣ ਦੀ ਜ਼ਰੂਰਤ ਹੈ ਨਾ। ਜਿਹੜੇ ਲੋਕ ਨੇ ਉਹ ਆਪਣੇ ਜਿਹੜੇ ਆਗੂ ਹੁੰਦੇ ਨੇ, ਚਾਹੇ ਉਹ ਪੋਲੀਟੀਕਲ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਸਮਾਜ ਸੇਵੀ ਰੱਖਣ ਵਾਲੇ ਲੋਕ ਨੇ, ਉਹਨਾਂ ਦੇ ਇੱਕ ਮਾਰਗਦਰਸ਼ਕ ਹੁੰਦੇ ਨੇ। ਉਹ ਲੋਕਾਂ ਨੂੰ ਚੇਤਨ ਕਰਦੇ ਨੇ, ਲੋਕ ਉਹਨਾਂ ਨੂੰ ਦੇਖ ਕੇ ਚੱਲਦੇ ਨੇ ਕਿ ਜੋ ਉਹ ਕਰਦੇ ਨੇ ਅਸੀਂ ਉਹ ਕਰੀਏ। ਜਦੋਂ ਇੱਕ ਪੋਲੀਟੀਕਲ ਲੀਡਰ ਵੱਡੀਆਂ ਰੈਲੀਆਂ 'ਚ ਜਾਊਗਾ, ਵੱਡੇ ਰੈਲੀ ਕਰਕੇ ਲੋਕਾਂ 'ਚ ਮਿਲੂਗਾ, ਤਾਂ ਆਮ ਲੋਕ ਦੀ ਵੀ ਇਹੀ ਇੱਛਾ ਹੋਵੇਗੀ ਕਿ ਮੈਂ ਵੀ ਮਾਸਕ ਨਾ ਪਾਵਾਂ, ਮੈਂ ਵੀ ਲੋਕਾਂ 'ਚ ਜਾਵਾਂ। ਜਦੋਂ ਕੋਈ ਆਮ ਵਿਅਕਤੀ ਮਾਸਕ ਨਹੀਂ ਪਾਉਂਦਾ, ਤੁਸੀਂ ਉਹਨੂੰ ਕੁੱਟਦੇ ਵੀ ਆ ਅਤੇ ਉਹ 'ਤੇ ਚਲਾਨ ਵੀ ਕਰਦੇ ਆ। ਜਦੋਂ ਸੇਮ ਕੋਈ ਦੂਜੇ ਪਾਸੇ ਕੋਈ ਅਸਰ ਸੁਖ ਵਾਲਾ ਵਿਅਕਤੀ ਹੁੰਦਾ, ਕੋਈ ਪੋਲੀਟੀਕਲ ਬੰਦਾ ਹੁੰਦਾ, ਕੋਈ ਅਫਸਰ ਹੁੰਦਾ, ਉਹਨੂੰ ਤੁਸੀਂ ਪੁੱਛਦੇ ਨਹੀਂ। ਇੱਕੋ ਸਮੇਂ ਦੇ ਵਿੱਚ ਤੁਸੀਂ ਦੋਹਰੀ ਪਾਲਿਸੀ, ਦੋਹਰੀ ਨੀਤੀ ਕਿਵੇਂ ਅਪਣਾ ਸਕਦੇ ਆ? ਇਸ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਰੋਧ ਹੋ ਰਿਹਾ। ਜਾਂ ਤਾਂ ਮੁੱਖ ਮੰਤਰੀ ਵੀ ਮਾਸਕ ਪਾਵੇ, ਪ੍ਰਧਾਨ ਮੰਤਰੀ ਵੀ ਮਾਸਕ ਪਾਵੇ, ਤਾਂ ਥੱਲੇ ਲੋਕ ਪਾਉਣਗੇ। DC ਵੀ ਮਾਸਕ ਪਾ ਕੇ ਰੱਖੇ, ਦਫ਼ਤਰਾਂ ਦੇ ਵਿੱਚ ਕੋਈ ਪੁੱਛਦਾ ਨਹੀਂ, ਪੋਲੀਟੀਕਲ ਰੈਲੀਆਂ ਦੇ ਵਿੱਚ ਕੋਈ ਪੁੱਛਦਾ ਨਹੀਂ। ਜੇ ਕੋਈ ਗਰੀਬ ਨੇ, ਕੋਈ ਚਾਹ ਵੇਚਣ ਵਾਲਾ ਰੇਹੜੀ ਵਾਲਾ, ਉੱਥੇ ਤੁਸੀਂ ਜਿਹਨੇ ਮਾਸਕ ਨਹੀਂ ਪਾਇਆ, ਨਹੀਂ ਕਰੇ, ਤੁਸੀਂ ਉਹਨਾਂ ਨੂੰ ਕੁੱਟ ਰਹੇ ਆ। ਇਸ ਕਰਕੇ ਸਰਕਾਰ ਨੂੰ ਜਿਹੜੀ ਨੀਤੀ ਬਣਾਉਣੀ ਆ ਉਹ ਸਪਸ਼ਟ ਨੀਤੀ ਬਣਾਉਣ ਦੀ ਜ਼ਰੂਰਤ ਆ। ਰੂਲ ਅਤੇ ਰੈਗੂਲੇਸ਼ਨ ਸਭ ਵਾਸਤੇ ਬਰਾਬਰ ਆ ਅਤੇ ਸਭ ਵਾਸਤੇ ਬਰਾਬਰ ਹੋਣੇ ਵੀ ਚਾਹੀਦੇ ਨੇ। ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜੈ ਸਿੰਘ ਛਿੱਬਰ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਹਾਜ਼ਰ ਹੋਵਾਂਗੇ। ਧੰਨਵਾਦ।